ਪਾਇਆ ਨੇ ਲੜਕੀ ਕਾਈ ਮਾਸ਼ਾਅੱਲਾ ਇੰਜ ਕਰਕੇ ਆਈ ਬੁੱਕੇ ਲੈ ਕਹਿੰਦੀ ਮੈਂ ਕਬਰ ਤੇ ਪਾਇਆ ਹੋਣਾ ਕਹਿੰਦਾ ਜਿਹਨੇ ਟੋਪੀ ਪਾਈ, ਕਹਿੰਦਾ ਚਾਰਾਂ ਨੇ ਟੋਪੀ ਪਾਈ। ਕਹਿੰਦਾ ਯਾਰ ਉਹ ਜਿਹੜੇ ਚਿਟਾਏ ਆ, ਕਹਿੰਦਾ ਚਾਰੇ ਹੀ ਚਿੱਟੇ ਆ। ਉਹ ਬੰਦੂਕ ਫੜ ਕੇ ਨਾ 3 ਜਿਹੜੇ ਮਾਰਦਾ ਠਾ ਠਾ ਠਾ, ਕਹਿੰਦਾ ਇਹਨੂੰ ਨੀਵੇਂ ਚੱਕਣਾ। ਫਾਟਕ ਬੰਦ ਹੋਇਆ ਉੱਥੇ ਬਿੱਲੀ ਇੱਟ ਰੱਖ ਲਈ। अस्सलाम वालेकुम नाज़रीन, मैं हूं फैसल रामे और आप देख रहे हैं सजाद जानी ऑफिशियल। ਯਾਰ ਤਾਲੀ ਗਲਤ ਬੱਜੀ ਆ गलत बजी मैं भी यही कहना था, गलत बजी ताली। ਕੁਛ ਟੀ-ਟਾਈਮ ਨੂੰ ਖੁਸ਼ਾਮਦੀਦ आ वगैया ही नहीं है। ਯਾਰ ਉਹਨਾਂ ਨੇ ਕੁਝ ਸੋਚ ਸਮਝ ਕੇ ਕੀਤਾ ਹੋਣਾ, ਵੱਡੀ ਦੁਨੀਆ ਮੈਂ ਯਾਰ। ਓਏ ਉਹ ਕੱਲੇ ਡਰ ਜਾ देख ਇਹਦੇ ਵੱਡੇ ਨਹੀਂ ਡਰੇ ਕਦੇ, ਇਹਨੇ ਕਿਤੋਂ ਡਰਨਾ। ਸੋਚ ਸਮਝ ਵਾਲੀ ਗੱਲ ਛੱਡ ਦੇ, ਕੱਲੇ ਵੱਡੇ ਹੀ ਹੋਣ ਡਏ ਆ। ਗਲਤ ਤਾਰੀ ਨਹੀਂ ਕਦੀ ਵੱਜੀ। ठीक है हो नाज़रीन, टी टाइम में कुछ ਲਓ ਜੇ ਸ਼ੁਰੂ ਚ ਹੀ ਬੋਲ ਪਿਆ ਮਨੂਸਰ ਦੀ ਪਈ ਰਹਿਣੀ ਹੈ। लो जी ਤੁਹਾਨੂੰ ਮੈਂ ਜੈਨੂਨ ਦੱਸਾਂ, ਕਸਮ ਵਾਲੀ ਗੱਲ ਹੈ, ਅਬਾਸ ਇੱਕ ਹੀ ਹੋਇਆ। ਓਏ ਤਾੜੀ वाह, वाह। ਛੋਟੇ ਬੱਚੇ ਤੇ ਜਦੋਂ ਕਹਿੰਦੇ ਵੀ ਜੁੜਵਾ ਭਾਈ ਬੈਠੇ ਇੱਕ ਹੀ ਆ ਉਹ। ਠੀਕ ਹੈ, ਉਹ ਕਹਿੰਦੇ ਨੇ ਨਾ ਕਿ ਭਾਈ ਨੇ ਇੱਕ ਮਿੰਟ ਮਾਤਰਾ ਚਾਹਨਾ ਵਾ, ਤੁਸੀਂ ਉਹ ਟੀ ਟਾਈਮ में ਦੁਬਾਰਾ ਖੁਸ਼ ਆਮਦੀਦ ਉਹ ਕਰੋ ਤੁਸੀਂ। हाँ ਅੱਛਾ ਤਾਲੀ ਸਹੀ ਕਰੀ ਗਿਆ। चलो हाँ ਐਂਡ ਤੇ ਕਹਿ ਦੂੰਗਾ। नहीं पता की रात की बात की तीर कमान से निकल के वापस नहीं आता। ਲਫ਼ਜ਼ ਵੀ ਨਹੀਂ ਵਾਪਸ। मैं अब्बास के मुतल्लिक एक गल करांगा नाज़रीन कि अब्बास सच्ची मुची एक ही होया कि कई लोग ऐसे होंगे ने जिन्हां दी ख्वाहिश पूरी हो जाती, कईयां दी नहीं होंदी। ਜੀ जिवें कि इन्हां दे वालिद साहब ने कहा हो एक पर हो नेक, वो एक पूरी हो गई एक नहीं हुई। नहीं यार मैं गल ਨਹੀਂ ਸਾਰੇ ਤੁਸੀਂ ਭਾਈ ਇੱਕ ਪਾਸਿਓਂ ਵੀ ਨਹੀਂ ਮੈਨੂੰ ਛੱਡਿਆ, क्यों ਮਤਲਬ ਦਲੀਲ ਕੀਤਾ। नहीं दलील दी है। नाज़रीन, मैं पिछले दिनों च एक टिकटॉक देख रहा, ਉਹਦੇ 'ਚ ਇੱਕ ਬੜੀ ਖੂਬਸੂਰਤ ਤੇ ਬੜੀ ਪਿਆਰੀ ਛੋਟੀ ਜਿਹੀ ਬੱਚੀ ਉਹ ਇੱਕ ਗਾਣਾ ਸੁਣਾਉਣ ਡਈ, ਉਹਦੀ ਵਾਲਦਾ ਉਹਦਾ ਕਲਿੱਪ ਲਗਾ ਰਹੀ ਹੈ, ਉਹਦੇ ਵਾਲ ਠੀਕ ਕਰ ਰਹੀ ਹੈ। ਉਹ ਗਾਣਾ ਜ਼ਰਾ ਪੇਸ਼ੇ ਖਿਦਮਤ ਹੈ। मुझे तेरी मोहब्बत का सहारा मिल गया। मैं सही भी गा लेना, मिठे दी ना गल। अरे क्या कह ਸਹੀ ਕਹਣ ਡਏ ਹੋ। ਮੈਂ ਉਹ ਬੱਚੀ ਵਿਚਾਰੀ ਸਰਚ ਕਰਨੀ ਸੀ, ਤੁਹਾਡਾ ਕਰਕੇ ਉਹਨੂੰ ਸਰਚ ਨਹੀਂ ਕਰਨੀ। ਯਾਰ ਇਹ ਹੁਣ ਤੂੰ ਫੈਸਲਾ ਕਰੇਗਾ ਕਿ ਉਹ ਸਹੀ ਕਰ ਰਹੇ ਨੇ। नहीं सुनाओ भाई पुगे ने पुगे होए आ। ਸਹੀ ਗੱਲ ਹੈ। ਤੁਸੀਂ ਭੁੱਖੇ ਕਹੋ ਸਾਨੂੰ। नहीं नहीं नहीं, नहीं। चलो मैं मजा ले रहा पूरा हाँ हाँ मुझे तेरी मोहब्बत का सहारा मिल गया होता। ਕਾਲੂ ਫੀਲ ਦਾ ਲਫ਼ਜ਼ ਸੁਣਿਆ। सर मैं कहता मैं पूरा इग्नोर कर रहा हूँ ਇਹ ਕੀ ਹੋਇਆ ਸੀ? ਉਹ ਮੈਨੂੰ ਨਾ ਇਮੋਸ਼ਨਲ ਹੋ ਜਾਂਦਾ ਮਿੱਠੇ ਮੇਰੇ ਨੂੰ ਤੇਰੀ ਆਪਣੇ ਗਾਣਾ ਗਾ ਕੇ ਵੀ अगर तूफान नहीं आता। बेटे लानत पाई हुए ਯਾਰ ਬੋਲ ਨਾ ਯਾਰ। थोड़ी आप ਗੱਲ क्या ਵੇ ਗੱਲ ਸੁਣ ਉਰੇ ਆ ਮੇਰਾ ਵੀਰ, ਪਤਾ ਕੀ ਗੱਲ, ਦੇਖ ਤੂੰ ਇੰਨੇ ਪ੍ਰੋਗਰਾਮਾਂ 'ਚ ਐਂਕਰ ਬਣਿਆ ਹੈ, ਕਿਤੇ ਮੈਂ ਕੋਈ ਗਲਤ ਹਰਕਤ ਪੇਸ਼ ਕੀਤੀ ਹੋਵੇ। हाँ तुसी लानत नहीं पाई ऐं करके ਉਹ ਚੱਲ ਮੇਰੇ ਪਾਈ ਤੇਰਾ ਰੰਗ ਕਦੋਂ ਫਿੱਕਾ ਪਈ यार मेरा दिल दुखिया मिठे ਇਹੋ ਜਿਹਾ ਬੰਦਾ ਬਾਅਦ ਚ ਬੈਠਾ ਹੁੰਦਾ, ਪੌਣੀ ਬਾਹਰ ਕੱਢ ਕੇ ਉੱਤੋਂ ਦੁੱਧ ਹੀ ਕੈਨ ਸੁੱਟੇਗਾ, ਬਾਹਰ ਟੁੱਟ ਜੀ। फौजी ने तो क्या जो ਇਹ ਗੱਲ ਕਿਸੇ ਸੁਣੀ ਹੈ। ਏਦਾਂ ਦਾ ਬੰਦਾ ਮਲਜ ਨਿਕਲੇ ਨਾ ਤਾਂ ਸਿਆਣਾ ਬੰਦਾ ਕਹੂਗਾ ਉਹ ਕਾਲੂ ਸਦਕਾ ਭੇਜਿਆ ਸੀ, ਮਿਲ ਗਿਆ ਭਲਾ। ਬੱਸ ਤੇ ਚੜ ਗਿਆ ਤੇ ਇੱਕ ਨਾ ਬਾਹਰੋਂ ਛੱਲੀਆਂ ਵਾਲੇ ਕੋਲੋਂ 10 ਰੁਪਏ ਦੀ ਛੱਲੀ ਲਈ ਗਿਆ, ਉਧਰੋਂ ਹੀ ਬੰਬ ਚੱਲ ਗਿਆ। ਆਹ, ਮਿੱਠਾ ਵੀ ਇੱਕ ਹੱਥ 'ਚ 10 ਰੁਪਏ ਫੜੇ, ਦੂਸਰੇ 'ਚ ਛੱਲੀ ਤੇ ਬਾਵਾ ਲੈਦਾ ਪਈ ਆ। ਮਿੱਠਾ ਵੀ ਬੱਸ 'ਚ ਚੜਿਆ, ਉਹ ਇਹਨੂੰ ਲੱਥੀ ਜੜੀ ਦੀ ਹੈ ਹੀ ਨਹੀਂ। ਹਾਂ ਮੈਂ ਨਾ ਗੱਲ ਕਰਨ ਡਿਆ ਸੀ ਉਹ ਟਿਕਟੋਕ भाजी गाना सुनाओ ਹੈ गाना सुनाओ मजा आ रहा है ਨਹੀਂ अल्लाह दी ਕਸਮ। कसम है कसम ਉਹ ਬੱਚੀ ਨੇ ਇੱਕੋ ਲੈਣ ਕਹੀ ਸੀ। यार ਮੇਰੀ ਗੱਲ ਸੁਣ ਮਿੱਠੇ, ਹੁਣ ਇੰਨੇ ਗਿਆ ਵੇਖ ਲਾ, ਜਿਹੜਾ ਬੰਦਾ ਵੇਖ ਜਿਨ੍ਹਾਂ ਨੇ ਹਿਸਟਰੀਆਂ ਪੜੀਆਂ ਉਹਨਾਂ ਨੂੰ ਮਜ਼ਾ ਆ ਰਿਹਾ। वाह अगर तूफान नहीं आता ओए ओए किनारा मिल गया होता। ਅਗਰ ਜਿਸ ਤਰ੍ਹਾਂ ਕਿਹਾ ਨਾ, ਅਗਰ ਆਮ ਸਿੰਗਰ ਇਸ ਤਰ੍ਹਾਂ ਕਹਿੰਦਾ ਹੀ ਨਹੀਂ। ਕਿਦਾਂ ਗਿਆ ਵਾ ਦੱਸੀ ਜ਼ਰਾ। ਅਗਰ ਓਏ ਲੋਚ ਹੋਈ ਦੀ ਦੁਬਾਰਾ ਜ਼ਰਾ ਸੁਣੀ। ਆ ਦੇਖਣਾ ਜ਼ਰਾ। ਅਗਰ ਵੇਖ ਲੈ ਨਾ। अगर तूफान
ਨਹੀਂ ਆਤਾ। ਇਹ ਜਿਹੜੇ ਬਰੀਕ ਲੋਕ ਹੈ ਨਾ ਇਹ ਸਮਝਣਗੇ ਅਸੀਂ। ਸਮਝਣਗੇ ਭਾਜੀ ਅਗਰ ਜਿਹੜਾ ਨਾ ਇਹ ਗਰਾਰਿਆਂ ਵਾਲਾ ਇਹ ਬੰਦਾ ਕਰਦਾ ਹੈਂ? ਨਾਜ਼ਰੀਨ ਉਹ ਹਨਾ ਟਿਕਟੋਕ ਮੈਂ ਦੇਖਿਆ। ਚਲੋ ਗਾਣਾ ਤੇ ਸੁਣਾਓ ਪੂਰਾ। ਅਗਰ ਤੇ ਉਸ ਬੱਚੀ ਨੇ ਇਸ ਤਰ੍ਹਾਂ ਗਾਇਆ ਹੈ, ਤੇ ਅੱਲਾਹ ਤਾਲਾ ਉਸ ਬੱਚੀ ਨੂੰ ਸਿਹਤ ਦੇਵੇ, ਮਜ਼ੀਦ ਅੱਛਾ ਗਾਉਣ ਦੀ ਤੌਫੀਕ ਦੇਵੇ। ਆਮੀਨ। ਕਿਉਂ ਜੀ? ਮਿੱਠਾ ਜੀ ਜਿਸ ਤਰ੍ਹਾਂ ਦਾ ਉਸ ਬੱਚੀ ਨੇ ਗਾਣਾ ਗਾਇਆ ਹੈ ਨਾ, ਆਹਾ। ਇੰਡੀਆ 'ਚ ਸਭ ਤੋਂ ਪਹਿਲੀ ਕਾਲ ਆਈ ਏ ਉਹ ਮਾਨ ਸਾਹਿਬ ਨਹੀਂ ਜਿਹੜੇ ਅਨੂ ਮਲਕ ਸਾਹਿਬ। ਅਨੂ ਮਲਕ ਸਾਹਿਬ ਦੀ ਕਾਲ ਆਈ ਏ। ਲਓ ਜੀ, ਉਸ ਬੱਚੀ ਨੇ ਗਾਇਆ ਤੇ ਇੰਡੀਆ ਚੋਂ ਕਾਲ ਆਈ ਆ। ਤੁਸੀਂ ਗਾਇਆ ਤੁਹਾਡੇ ਘਰੋਂ ਕਾਲ ਆਣੀ, ਘਰ ਨਾ ਆਇਆ ਫਿਰ ਜਿੱਦਾਂ ਮਾਠਾ ਗਾਉਂਦੇ ਤੁਸੀਂ ਯਾਰ। ਯਾਰ ਸੁਣ ਲਾਂਦੇ ਮਿੱਠੇ ਆਖਰੀ ਅੰਤਰ ਪੂਰਾ ਕਰੋ ਚਲੋ। ਅਨੂ ਮਲਕ ਦਾ ਕਹੀ ਜਾਂਦੇ ਆ, ਕਹਿੰਦਾ ਇਹਦਾ ਕਬਾੜ ਦਾ ਕੰਮ ਸੀ ਪਹਿਲੇ। ਯਾਰ ਉਹਨੂੰ ਇੰਡੀਆ ਚੋਂ ਕਾਲ ਆਈ ਹੈ, ਇਹਨਾਂ ਨੇ ਗਾਣਾ ਗਾਇਆ, ਇਹਨਾਂ ਨੂੰ ਸ਼ਟ ਅਪ ਕਾਲ ਆ ਗਈ। ਚਲੋ ਭਾਜੀ ਇਹ ਲੈ ਵੇ ਇਹਨਾਂ ਨੇ ਫੇਰ ਗਾਣਾ ਸੁਣ ਲਾਂ ਤੋਂ ਯਾਰ ਉਹ ਕਿਹੜੇ ਯਾਰ ਗਾਣਾ ਸੁਣਾ ਲੱਗ ਤੇ ਦਿੱਤਾ ਵਾ ਨਾਜ਼ਰੀਨ ਉਸ ਬੱਚੀ ਨੂੰ ਇੰਡੀਆ ਤੋਂ ਕਾਲ ਆਈ ਜੀ। ਹੁਣ ਮੈਨੂੰ ਨਹੀਂ ਪਤਾ ਇਹ ਰਾਈਟ ਹੈ ਕਿ ਰੋਂਗ ਕੰਮ ਕੀਤਾ ਉਹਨਾਂ ਦੇ ਵਾਲਾ ਦੇ ਮੁਹਤਰਮ ਨੇ। ਫਿਰ ਉਸ ਤੋਂ ਬਾਅਦ ਕਾਲ ਆਈ ਸੋਨੂ ਨਿਗਮ ਸਾਹਿਬ ਦੀ। ਹਾਂ ਜੀ, ਕਿ ਡਾਇਰ ਦੇ ਪੀਸੀਓ ਤੇ ਆਉਂਦੀਆਂ ਰਹੀਆਂ ਕਾਲਾਂ ਸਾਰੀਆਂ। ਮੈਨੂੰ ਸਾਰਾ ਪਤਾ ਵੀ ਕੱਲ ਹੈ ਤਾਂ ਫੋਨ ਦਾ ਯਾਰ ਉਹ ਨੰਬਰ ਕਿੱਦਾਂ ਪਹੁੰਚ ਗਿਆ ਤਾਂ ਪਹਿਲੀ ਗੱਲ ਤੇ ਆਪਸ਼ਨ ਤੇ ਇਹ ਹੈ ਨਾ, ਸਵਾਲ ਇਹ ਉੱਠਦਾ ਕਿ ਨੰਬਰ ਕਿੱਦਾਂ ਦਾਨਸ਼ ਭਾਈ। ओए ढूंढने से तो खुदा मिल जाता है, नंबर की क्या चीज। अरे क्या कहने क्या ਸੋਨੂੰ कहने ਨਿਗਮ ਆਇਆ ਭਾਈ ਨੂੰ ਮਿਲਣ ਆਇਆ ਤੇ ਉਹਦੇ ਕੋਲ ਲਾਨ ਕਰਵਾ ਦਿਆ। ਇਦਾਂ ਦਾ ਬੰਦਾ ਤਾਮਸ ਨੂੰ ਜਾ ਕੇ ਠਾਕਮ ਉਸ ਤੋਂ ਪ੍ਰੋਸਟੋ ਚੁੱਪ ਤਾਰੇ ਪੂਰ ਤੋੜ ਜਾ ਕੇ उस ਉਹ ਸਲੂ ਸਬਜ਼ੀ ਵੇਚ ਕੇ ਇੰਨਾ ਅਮੀਰ ਹੋ ਗਿਆ, ਕੁਮਾਰ ਸਾਨੂੰ ਸਾਹਿਬ ਨੂੰ ਪੈਸੇ ਦੇ ਕੇ ਆਪਣੀ ਫੇਰੀ ਵਾਲੀ ਆਵਾਜ਼ ਬਣਵਾਈ। ਉਹ ਨਹੀਂ ਕਹਿੰਦੀ ਆ अच्छा नाज़रीन मैं गल कर रहा ਵੇਚ ਕੇ ਮਾਦਰ ਤੇ ਸਬਜ਼ੀ ਵੇਚ ਕੇ ਇੰਨਾ ਅਮੀਰ ਹੋ ਗਿਆ, ਬਾਹੂਬਲੀ ਵਾਂਗੂ ਇਹਨਾਂ ਦੇ ਘਰੋਂ ਰੇੜੀਆਂ ਨਿਕਲਣ ये हाथी ਓ निकल गया। ਯਾਰ ਸਬਜ਼ੀ ਵੇਚ ਕੇ ਇੰਨਾ ਅਮੀਰ ਹੋ ਗਿਆ, ਬਾਦਸ਼ਾਹ ਦਾ ਮੁੰਡਾ ਕੰਮ ਤੇ ਰੱਖਿਆ। ਯਾਰ ਕੁਮਾਰ ਸਾਨੂੰ ਇੱਥੇ ਬੁਲਾ ਕੇ ਤੇ ਸਾਹਮਣੇ ਅਸਲਮ ਦਰਦੀ ਨਹੀਂ ਉਹਨੂੰ ਖਿਲਾ ਕੇ ਕਹਿੰਦਾ ਹੋ ਜਾਏ ਮੁਕਾਬਲਾ। ਯਾਰ ਉਹ ਕਿੱਥੇ ਤੇ ਉਹ ਕਿੱਥੇ? ਸਬਜ਼ੀ ਦਾ ਕੰਮ ਕਰਦਾ ਸੀ ਭਾਈ, ਅਮੀਰ ਹੋ ਗਿਆ। ਸੁਬਹ ਮੈਂ ਵੇਖਿਆ ਤੇ ਬੋਲੇ ਲੈ ਕੇ ਸਮਲੀ ਹਾਲ ਚ ਬੰਦੇ ਵੜ यार मैं बैठे गल तो सुन। फिर उस तो बाद मैडम कविता कृष्णा मूर्ति उन्होंने कॉल की थी उस बच्ची वास्ते। फिर उस तो बाद नाज़रीन ਜਿਹੜੇ ਜਿਹੜੇ ਪਾਕਿਸਤਾਨ ਦੇ ਵਿੱਚੋਂ ਐਂਕਰ ਗਏ ਨੇ, ਵੱਡੇ ਤੋਂ ਵੱਡੇ ਬੰਦੇ ਗਏ ਨੇ, ਬੜਾ ਪੈਸੇ ਦੀ ਆਫਰ ਕੀਤੀ, ਲੇਕਿਨ ਉਹਨਾਂ ਦੇ ਵਾਲਿਦ ਮੁਹਤਰਮ ਉਸ ਬੱਚੀ ਦੇ ਜਿਹੜੇ ਵਾਲਿਦ ਸਾਹਿਬ ਸੀ ਉਹਨਾਂ ਨੇ ਸਾਫ਼ ਇਨਕਾਰ ਕਰਤਾ ਕਿ ਜੀ ਨਹੀਂ, ਸਾਡੀ ਬੱਚੀ ਹੈ ਇਹ ਛੋਟੀ ਹੈ, ਪੜ੍ਹ ਰਹੀ ਹੈ, ਅਸੀਂ ਸ਼ੋਬਿਜ਼ ਦੇ ਵਿੱਚ ਨਹੀਂ ਲਿਆਣਾ। ਪਤਾ ਨਹੀਂ ਇਹ ਰਾਈਟ ਸੀ ਜਾਂ ਰੋਂਗ ਸੀ, ਉਹਨਾਂ ਨੂੰ ਜਿਸ ਤਰ੍ਹਾਂ ਲੱਗਾ ਕਿ ਯਾਰ ਅਸੀਂ ਨਹੀਂ ਲਿਆਣਾ ਉਹਨੂੰ। ਯਾਰ ਕਿਉਂ ਨਹੀਂ? ਲਓ ਮੈਂ ਇੱਕ ਮਿੰਟ ਮੈਂ ਉਹਨੂੰ ਪੁੱਛ ਰਿਹਾ ਭਾਈ, ਉਹਨਾਂ ਨੂੰ ਪੁੱਛ ਰਿਹਾ। ਪਤਾ ਕੀ ਗੱਲ ਅੰਕਲ ਜੀ, ਮਾਜ਼ਰਤ ਨਾਲ ਲੈ ਲਓ ਇੱਕ ਛੁਪਿਆ ਟੈਲੈਂਟ ਕਿੱਥੇ ਤੁਹਾਡੇ ਪਿੱਛੇ ਲਓ ਜੀ, ਦੋ ਚਾਰ ਗੱਲਾਂ ਹੋਈਆਂ ਨੇ ਧੌਣ ਪਿੱਛੇ ਸੁੱਟ ਲੈਣੀ। ਬਾਅਦ ਚ ਆ ਧਰ ਤੋਂ ਬਗੈਰ ਲੱਭਣ ਕੇ ਆ ਲਾ ਓ ਗੱਲ ਇਹ ਨਹੀਂ ਯਾਰ ਹੈ। ਡਾਕਟਰ ਸਾਹਿਬ ਐ ਲੈਟ ਮਾਰ ਕੇ ਇਹਨਾਂ ਦਾ ਗਲਾ ਦੇਖਣ ਦੇ ਤੇ ਉਹਨੂੰ ਕਹਿੰਦੇ ਆ ਟੈਲੈਂਟ ਵੀ ਵੇਖ ਮੇਰੇ ਅੰਦਰ ਕਿਹੜਾ ਹੈ। ਯਾਰ ਉਹ ਨਹੀਂ ਗੱਲ, ਮੈਂ ਗੱਲ ਕਰ ਰਿਹਾ ਯਾਰ ਉਹ ਬੱਚੀ ਬੜੀ ਟੈਲੈਂਟਡ ਹੈਗੀ ਹੈ ਯਾਰ। ਯੈਸ ਮਾਸ਼ਾਅੱਲਾ। ਉਹਦੀ ਬਾਜੀ ਜਿਹੜੀ ਮਾਂ ਖੂਬਸੂਰਤ ਆਵਾਜ਼- ਬਾਪ ਉਹਦੀ ਮਰਜ਼ੀ ਆ। ਲੈ ਹੁਣ ਉੱਤੇ ਪਾਬੰਦੀਆਂ ਲੱਗੀਆਂ ਤੇ ਮਨਾ ਕਰਨ ਦੇ, ਤੇ ਜੇ ਉਹ ਆ ਜਾਂਦੀ ਤੇ ਉਹਨੂੰ ਆਉਂਦਾ ਸੀ ਦੇਣਾ। ਯਾਰ ਉਹ ਐਸ ਯੂ ਵਿਸ਼ ਉਹਦਾ ਮਾਂ ਪਿਓ ਕਹਿ ਰਿਹਾ ਤਾਂ ਨਾ ਹੀ ਤੁਸੀਂ ਕਿਉਂ ਐਵੇਂ ਫੋਰਸ ਕਰੀ ਜਾਂਦੇ यार हमें क्या और कराओ का बड़े। मसला भाई घर का लड़की का। ਚਲੋ ਠੀਕ ਹੈ ਯਾਰ, ਲੇਕਿਨ ਮੈਂ ਨਹੀਂ ਯਾਰ ਤੈਨੂੰ ਹਮੇ ਕਿਹਾ ਕਿਉਂ ਨਹੀਂ? ਤੂੰ ਭਰਾਓ ਫਰਾਂਸ ਤੋਂ ਆਇਆ ਵਾ, ਤੂੰ ਵੀ ਇੱਥੇ ਦਾ ਹੀ ਆ। ਤੈਨੂੰ ਵੀ ਉਹਨੇ ਦੁੱਖ ਹੋਣਾ ਚਾਹੀਦਾ ਜਿਹਨੇ ਉਸ ਭਾਈ ਨੂੰ ਹੁਣ ਐਂ ਕਰ ਹਾਂ। ਪਹਿਲਾਂ ਤਾਂ ਸਭ ਤੋਂ ਗੱਲ ਇਹ ਹੈ ਕਿ ਮੈਨੂੰ ਇਹ ਨਹੀਂ ਸਮਝ ਆਈ ਕਿ ਦੁੱਖ ਕਰਨ ਵਾਲੀ ਗੱਲ ਕਿ ਕਿ ਖੁਸ਼ੀ ਵਾਲੀ ਉਹਨੂੰ ਪਤਾ ਨਹੀਂ ਯਾਰ, ਆ ਨਹੀਂ ਮੈਨੂੰ ਆਪ ਨਹੀਂ ਪਤਾ। ਯਾਰ ਤੂੰ ਉਹਦੇ ਗੁਫ਼ਤਗੂ ਤੋਂ ਲੈ ਉਸ ਹਿਸਾਬ ਨਾਲ ਆ। ਦੇਖੋ ਜੀ ਕਿਉਂ ਜੀ ਕਿਉਂ ਨਹੀਂ ਭੇਜੀ ਵੀ ਦੱਸ ਵੀ ਤੁਸੀਂ ਚੈਂਚੀ ਲੈ ਕੇ ਆ ਕੇ ਮੁੜ ਕੇ ਸਾਰੇ ਵੀ ਮੇਰਾ ਫੇਰਾ ਨਹੀਂ ਲੱਗਾ। ਉਹ ਭਰਾਵਾ ਤੈਨੂੰ ਕੀ ਪਤਾ, ਉਹਨੂੰ ਸਾਰੇ ਕੰਮਾਂ ਬਾਅਦ ਚ ਸੱਦਣ ਡੇ ਆ, ਲਓ ਹਲੇ ਲਾ ਲਓ। ਹਰ ਚੈਨਲ ਵਾਲੇ ਉਹਨੂੰ ਸੱਦਣ ਡੇ ਆ। ਹਾਂ ਇਹਨੂੰ ਵੀ ਉਹਨਾਂ ਨੇ ਸੱਦਿਆ, ਉਹ ਕਹਿੰਦੇ ਗਾ ਗੂ ਕੇ ਇਹਨੂੰ ਕਹਿੰਦੇ ਗਾਇਆ ਸਹੀ ਹੈ ਤੂੰ ਨਾ ਹਰਕਤਾਂ ਨਹੀਂ ਦੇ ਚ ਸਹੀ ਤੂੰ ਕਰ। ਮੈਂ ਅਨੂ ਮਲਕ ਸਾਹਿਬ ਜੇ ਜੱਟ ਪਾ ਲਿਆ ਸੀ ਕਰਕੇ ਸਹੀ ਗਾ ਕੇ ਪਾਸ ਹੋ ਕੇ ਉਹਨਾਂ ਨੇ ਕੱਟਤਾ ਸੀ, ਕਹਿੰਦੇ ਤੂੰ ਮੁਨਾਫਕ। ਓ ਯਾਰ ਐ ਵੀ ਗਿਆ ਸਾਰਾ ਕੰਮਾਂ ਪਾਚ ਫਿੱਕਾ ਜਿਹਾ ਗਾਣਾ ਗਾ ਕਹਿੰਦਾ ਆਸ਼ਰੀਕੋ ਐਂਡ ਯਾਰ ਉੱਤੇ ਨਾ ਮਿੱਠੇ ਮੇਰੇ ਛਿੱਤਰ ਪਏ ਇੰਡੀਆ ਚੋਂ। ਅੱਛਾ ਜੀ ਉੱਥੇ ਦੀ ਇੰਡਸਟਰੀ ਚ ਚਲ ਗਿਆ ਭਾਈ, ਉਹ ਹੀਰੋ ਨੇ ਐ ਕਰਕੇ ਕਮੀਜ਼ ਲਾ ਕੇ ਨਾ ਸੀਨ ਕਰਨਾ ਸੀ, ਹਾਂ ਤੇ ਸੀਨੇ ਤੇ ਕੋਈ ਵਾਲ ਨਹੀਂ ਤੇ ਦੂਸਰੇ ਨੂੰ ਕਹਿੰਦੇ ਇਹਦੇ ਸੀਨੇ ਤੇ ਵਾਲ ਨਹੀਂ, ਇਹ ਬਣਾਵਾ।
ਯਾਰ ਮੈਂ ਨਾ ਉਹ ਵੇਖ ਰਿਹਾ ਇੱਕ ਪ੍ਰੋਗਰਾਮ ਦੇਖ ਰਿਹਾ, ਉਹਦੇ ਵਿੱਚ ਨਾ ਅਨੂ ਮਲਕ ਸਾਹਿਬ ਬੈਠੇ ਨੇ, ਉਹ ਸੋਨੂ ਨਿਗਮ ਸਾਹਿਬ ਬੈਠੇ ਨੇ, ਤੇ ਉਹ ਕਰੈਕਟਰ ਨੂੰ ਗਾਣਾ ਗਾਣ ਆਇਆ। ਅਨੂ ਮਲਕ ਸਾਹਿਬ ਕਹਿੰਦੇ क्या नाम है आपका? कहता मेरा नाम है कैप्टन अमरिंदर प्रताप। कहते यार मैं बड़ा बेचैन हूँ, क्या बनना चाहते हैं? गाने का आपका कितनी दूर से नाता है और कितना करीब से? यस। उन्हें कहा जी मैं लता मंगेशकर मैडम तो भी अच्छा गाना। कहता मैं मैडम लता जी तो भी उन्होंने लैवल का गाना, तान हुसैन साहब के लैवल का गाना। तो सोनू निगम साहब कहते यार मैं बड़ा बेचैन हो रहा वां, ਸੁਣਾ ਦੇ ਬਸ। सुना दे गाना। ਹਾਏ उन्हें गाना शुरू किया है, तड़प तड़प के इस दिल से आग निकलती गई। सोनू निगम साहब उठ के डांस करने लग पे, उन्हें चुक ले आए। ठीक है, इन्ना बड़ा चीज। तो यार मैं आय हाय हाय मैडम लता जी हाय हाय ਵੱਡੇ ਜਿਹੜੇ ਹੁੰਦੇ ਨੇ ਨਾ, ਉਹਨਾਂ 'ਚ ਖੂਬੀਆਂ ਹੁੰਦੀਆਂ ਨੇ ਕਿ ਉਹ ਵੱਡੇ ਹੁੰਦੇ ਨੇ। ਮੈਡਮ ਲਤਾ ਜੀ ਇੱਕ ਸ਼ੋਅ ਦੇ ਵਿੱਚ ਬੈਠੇ ਨੇ, ਤੇ ਇੱਕ ਲੜਕੀ ਕਹਿੰਦੀ मैं म्यूजिक की सिर्फ अलिफ बे पे हूँ। वो लड़की ने कहा, तो मैडम लता जी कहते ने बड़ी खुश नसीब हो तुम बे पे आ गई, मैं तो अभी अलिफ पे ही अटकी हूँ। यार लीव भी मिठे मेरी अखां पानी आ गई। मैं इतने बैपर ਭਾਈ ਅੱਖਾਂ ਚ ਪਾਣੀ ਆ ਗਿਆ, ਸੇਲ ਬਾਲਟੀ ਲੈ ਕੇ ਚੜਿਆ। ਉਹ ਨਹੀਂ ਯਾਰ ਤੂੰ ਗੱਲ ਵੇਖ ਉਹਨਾਂ ਨੇ ਕੀਤੀ ਗੱਲ ਵੱਡੀ। ਗੱਲ ਉਹਨਾਂ ਨੇ ਕਹਿੰਦੇ ਤੂੰ ਇੰਨੀ ਖੁਸ਼ ਨਸੀਬ ਹੈ ਬੇ ਤੇ ਆ ਗਈ, ਮੈਂ ਤਾਂ ਵੀ ਅਲਿਫ पे ਅਟਕੀ। ਬੜੇ ਸੰਗੀਰ ਪਾਕੋ ਹਿੰਦ ਹਰ ਦੁਨੀਆ ਦੇ ਵਿੱਚ ਜਿਹੜੇ ਅਹਿਲੇ ਜ਼ੌਕ ਨੇ, ਮੈਡਮ ਲਤਾ ਜੀ, ਰਫੀ ਸਾਹਿਬ, ਮੁਹੰਮਦ ਰਫੀ ਸਾਹਿਬ ਹੈ, ਸੁਣਦੇ ਨੇ ਯਾਰ ਲੋਕ ਸਦਾ ਬਾਰ। ਮੈਂ ਬਚਪਨ ਦੇ ਵਿੱਚ ਵੀ, ਲੇਕਿਨ ਯਾਰ ਦੇਖੋ ਯਾਰ ਹਰ ਬਰੇ ਬੰਦਾ ਤਾਂ ਸਗੀਰ ਸਿੱਖ ਨਹੀਂ ਮਿੱਠੇ, ਬਰੇ ਸਗੀਰ। ਉਹ ਜਦੋਂ ਬਾਦਸ਼ਾਹਾਂ ਦੀ ਉੱਤੇ ਮੁਗਲਾਂ ਦੀ ਹਕੂਮਤ ਸੀ ਨਾ, ਉਹਨਾਂ ਨੇ ਇੰਨਾ ਵਾਲਾ ਏਰੀਆ ਕਾਟਾ ਮਾਰਿਆ ਸੀ ਏਰੀਆ ਸੀ। यार ਇਹ ਲੈ ਲਈਏ ਕਿਤੇ। ਇੰਜ ਕਰਕੇ ਸਾਰੇ ਗਾਂ ਪਾਚ ਵੜਿਆ। ਅਨੂ ਮਲਕ ਸਾਹਿਬ ਨੇ ਗਾਣਾ ਗਾਣਾ, ਕਹਿੰਦਾ ਨਹੀਂ ਜੀ ਨਾਲ ਸਾਡਾ ਘਰ ਆ ਸ਼ੋਅ ਨਾ ਕਰਿਓ, ਪੁੱਤ ਵੀ ਬਹੁਤ ਖਰਾਬ ਆ। ਯਾਰ ਹੁਣ ਸ਼ੋਅ ਕਰਨ ਦੇ ਉਹ ਸਾਡੇ ਕੰਮ ਪਾ ਚ ਚਲਾ ਗਿਆ ਏ, ਤੇ ਉੱਥੇ ਭਾਈ ਆਪਣਾ ਮੈਕ ਲਵਾਇਆ, ਤੇ ਉਹਦੇ ਚੋਂ ਵੀ ਸ਼ਾਟ ਪੈ ਗਈ। ਛਿੱਤਰ ਮਾਰ ਕੇ ਕੱਢਣ ਦੇ ਬਾਹਰ ਸਾਰੇ ਕੰਮ ਵਾਲੇ। ਉੱਥੇ ਵੜਦਾ ਹੀ ਅਨੂ ਮਲਕ ਸਾਹਿਬ, ਮਲਕ ਬਾਦਸ਼ਾਹ। ਸੋਨੂ ਨਿਗਮ ਨੂੰ ਕਹੀ ਜਾਣਾ, ਸੋਨੂ ਚੂਰਨ ਤੁਹਾਡਾ ਨਾ ਭਾਜੀ ਮਾਮਾ ਸਿੰਗਰ ਦਾ। ਨਹੀਂ ਯਾਰ ਬਦਤਮੀਜ਼। ਅਨੂ ਮਲਕ ਨੂੰ ਕਹਿੰਦਾ ਯਾਰ ਮਹਿਕ ਮਲਕ ਅੱਛੀ ਜਾ ਰਹੀ। ਇਹਨੇ ਉੱਥੇ ਗਾਣਾ ਗਾਇਆ, ਉਹਨਾਂ ਨੇ ਇਹਦੇ ਤੇ ਗਾਰਾ ਪਾਤਾ ਤੇ ਕਹਿੰਦਾ ਗਾਰੇ ਗਾਮਾ ਪਾ। ਯਾਰ ਉਹ ਆਪਣੇ ਦਾਦੇ ਕੋ ਬੜੀ ਚਪੇੜ ਪਈ, ਬੜਾ ਕੁੱਟ ਪਈ। ਕਿਉਂ? ਉਹਦਾ ਸਿਗਰਟ ਸੇਬੇ ਵਾਲਾ ਪਾਣੀ ਭਰਨ ਡਿਆ। ਉਹ ਤੇ ਜਿਹੜਾ ਪਟਾਕਾ ਭਰੀ ਦਾ। ਸਾਰੇ ਕੰਮਾਂ ਬਾਅਦ ਗਿਆ ਵਾ। ਹਾਂ ਫਿੱਕਾ ਜਿਹਾ ਗਾਣਾ ਗਾ ਕੇ ਹਾਂ ਤੇ ਜੱਜਾਂ ਨੂੰ ਕਹਿੰਦੇ ਤੁਸੀਂ ਵੀ ਨਾਲ ਗਾਓ ਯਾਰ। ਉਹ ਕਹਿੰਦੇ ਇਹ ਤੇਰੇ ਸੁਰ ਨਾਲ ਰਲ ਹੀ ਨਹੀਂ ਸਕਦੇ ਜਿੱਦਾਂ ਫਿੱਕਾ ਸੁਰ ਆ ਸਾਡੇ ਤੇਰਾ। ਕੰਮ ਪਾ ਕੇ ਗਾਣ ਗਿਆ ਪਰਫਾਰਮ ਦੇ ਟਾਈਮ ਤੇ ਆਣਾ ਚੁੱਕਿਆ ਉਧਰ ਗਾਣ ਦੇ। ਯਾਰ ਕਾਲੂ ਗਿਆ ਵਾ ਉੱਥੇ ਸਾਰੇ ਗਾਮਾ ਪਾ ਚ, ਆਹੋ ਤੇ ਆਪਣੀ ਆਵਾਜ਼ ਇੰਨੀ ਭੈੜੀ ਸੀ, ਇੱਕ ਲਫ਼ਜ਼ ਕਰਕੇ ਹੀ ਆਡੀਅנס ਨਾਲ ਮਾਈਕ ਕਰੀ। ਯਾਰ ਸਾਰੇ ਗਾਂ ਪਚ ਗਿਆ। ਇਹਨੂੰ ਪਤਾ ਨਹੀਂ ਮੇਰਾ ਗਾਣਾ ਫਿੱਕਾ ਤੇ ਪਹਿਲੇ ਤੀਲੀ ਵਾਲੀ ਆਈਟਮ ਕਰ ਰਿਹਾ। ਤੂੰ ਉਹੀ ਗੱਲ ਗਾਣੇ ਚ ਗਿਆ ਸਾਰੇ ਗਾਮਾ ਪਾ ਚ। ਹਾਂ ਉਹ ਕਹਿੰਦੇ ਲੈ ਵੀ ਹੋਰ ਮੁਲਕਾਂ ਚੋਂ ਵੀ ਬੰਦੇ ਆਣੇ ਸ਼ੁਰੂ। ਇੰਟਰਨੈਸ਼ਨਲ ਲੈਵਲ। ਸਾਰੇ ਗਾਮਾ ਪਾ ਚ ਗਾਣ ਗਿਆ, ਤੇ ਨਾਲ ਆਪਣੀ ਸੱਸ ਨੂੰ ਵੀ ਖੜਿਆ ਕਹਿੰਦਾ ਮੈਂ ਨਾ ਜਾਣਾ ਸੀ। ਅਗਲਾ ਜਾਣਾ ਮੈਂ ਆਡੀਸ਼ਨ ਤੋਂ ਬਾਅਦ ਲਾ ਦੂੰਗਾ। ਸਾਰੇ ਕੰਮ ਪਾ ਕੇ ਗਿਆ ਵਾ, ਉਹਨਾਂ ਨੂੰ ਜਾ ਗਿਆ। ਉਹ ਕਹਿੰਦੇ ਗਾਣਾ ਗਾਣਾ, ਕਹਿੰਦੇ ਨਹੀਂ ਯਾਰ ਨਾ ਫੌਤ ਵੀ ਇਧਰ ਸਪੀਕਰ ਦੀ ਬਾਤ ਹੋਣੀ। ਸਾਰੇ ਗਾਂ ਪਚ ਗਿਆ ਵਾ। ਕਹਿੰਦੇ ਤੁਸੀਂ ਕਿਤੋਂ ਪ੍ਰੈਸ? ਕਹਿੰਦਾ ਮੈਂ ਲਤਾ ਜੀ ਤੋਂ ਪ੍ਰੈਸ। ਕਹਿੰਦੇ ਗਾਣਾ ਗਾਏ, ਜੋ ਗਾਤਾ ਕੰਮ ਵਾਲੀ ਡਾਲਾ ਉਹ ਕਿੱਥੇ ਫਿੱਕਾ ਜਾਂ ਗਾ ਕੇ ਖਰਾਸ਼ ਵਾਲਾ ਗਲਾ ਜਾ ਕੇ ਫਿਰ ਨਾਮ ਪ੍ਰਾਪਤ ਕਰਨ ਦੇ। ਤੂੰ ਗਾਏ ਫਿੱਕਾ ਮੈਡਮ ਹੁਈ ਭਾਈ ਤੁਸੀਂ ਐਕਟਰ ਹੋ। ਮੈਂ ਵੀ ਮੈਨੂੰ ਤਾਂ ਨਹੀਂ ਲੱਗਣ ਡਿਆ, ਚਲੋ ਕਿਉਂ ਲੇਕਿਨ ਯਾਰ ਕਾਲੂ ਵੱਧਦਾ ਯਾਰ ਨਹੀਂ ਐਂਕਰੀ ਦੇ ਵਿੱਚ ਯਾਰ। ਮੈਂ ਜੈਨੂਅਨ ਕਹਿ ਰਿਹਾ ਯਾਰ, ਸੱਚੀ ਮੁੱਚੀ ਯਾਰ। ਮੈਂ ਜਿਨ੍ਹਾਂ ਦਾ ਦਿਲੀ ਤੌਰ ਤੇ ਯਾਰ ਇਹ ਅੱਛੇ ਲੱਗੇ ਨੇ ਯਾਰ, ਐਵੇਂ ਧੱਕੇ ਦੇ ਨਾਲ ਮੈਨੂੰ ਬਿਠਾਤਾ। ਨਹੀਂ ਸਾਡੇ ਸੁਣੀਏ ਗੱਲ ਹੁਣ ਅਨਾਦਰਿਨ ਬਿਠਾਇਆ ਕਿਸ ਤਰ੍ਹਾਂ ਭਲਾ? ਸੱਚੀ ਮੁੱਚੀ ਨਹੀਂ ਯਾਰ, ਮਿੱਠਾ ਜੀ ਜਿਹੜੀ ਚੀਜ਼ ਗੱਲ ਡਿਜ਼ਰਵ ਸੱਚ। ਕਰਦੀ। ਮਿੱਠਾ ਬਹੁਤ ਹੀ ਅੱਛਾ ਕਾਮੇਡੀਅਨ ਹੈ, ਲੇਕਿਨ ਮਿੱਠੇ 'ਚ ਇੱਕ ਕਮੀ ਹੈ। ਫਿਰ ਉਹ ਕੈਲਸ਼ੀਅਮ ਦੀ। ਫੈਸਲ ਉਹ ਦੱਸਣ ਵਾਲੀ ਹੋਰ ਗੱਲ ਦੱਸਣੀ। ਨਹੀਂ, ਕਿਉਂਕਿ ਉਹ ਤੂੰ ਗੈਰਤ ਹੀ ਸਮਝਣ ਡਿਆ। ਨਹੀਂ ਮਾਂ ਪਿਆਰ ਕਰਦੀ ਹੈ। ਨਹੀਂ ਉਹ ਨਹੀਂ ਇੱਕ ਜਿਹੜੀ ਕਮੀ ਹੈ ਨਾ, ਇਹਦੇ 'ਚ ਕਮੀ ਹੈ ਵੀ ਕਿ ਮੇਰੇ ਨਾਲ ਇਹਨੇ ਇੱਕ ਸ਼ੋਅ ਕੀਤਾ ਹੈ, ਠੀਕ ਹੈ ਨਾ। ਉਹ ਸ਼ੋਅ ਦੇ ਵਿੱਚ ਯਾਰ ਮਿੱਠੇ ਮਾਮਾ ਸ਼ੋਅ ਕਰਤਾ ਹੀ। ਲੱਖ ਲਾਂਤ ਇਹਨੂੰ ਕਿਹਾ ਵੀ ਸ਼ੋਅ ਨਾ ਕਰਿਓ। ਉਹ ਯਾਰ ਇੱਕ ਮਿੰਟ ਠਹਿਰ ਤੇ ਜਾ ਗਈ ਹੋ ਗਿਆ। ਸ਼ੋਅ ਨਹੀਂ ਸੀ ਕਰਨਾ ਚਾਹੀਦਾ ਤੈਨੂੰ। ਮੈਂ ਤੇ ਹੋ ਮਿੱਠਾ ਜਾਂਦੇ। ਪੁਰੀਆ ਸਾਹਿਬ ਅਸੀਂ ਇੱਕ ਸ਼ਹਿਰ ਦੇ ਵਿੱਚ ਦੋਵੇਂ ਜਣਿਆਂ ਨੂੰ ਯਾਦ ਹੋਏਗਾ, ਅਸੀਂ ਸ਼ੋਅ ਕਰਨ ਗਏ ਸੀਗੇ।
ਇਹਨਾਂ ਦੇ ਹੀ ਰਿਲੇਟਿਵ ਸਨ ਜਿਨ੍ਹਾਂ ਦੀ ਸ਼ਾਦੀ ਸੀ। ਉਸ ਸ਼ਾਦੀ ਤੇ ਸਾਨੂੰ ਇਨਵਾਈਟ ਕੀਤਾ। ਖਰਾਬਾ ਪਿਆ ਚਵਲ ਭੱਜੀ ਹੋਣੀ ਉੱਥੇ ਚਵਲ ਕੋਈ ਕੋਈ ਨਾ ਚਲੋ ਭਾਈ ਚਵਲ ਸੁਣ ਵੀ ਲਵੋ। ਅਸੀਂ ਸ਼ੋਅ ਕਰਨ ਗਏ ਤੇ ਬਲੀਵ ਕਰੋ ਨਾਜ਼ਰੀਨ ਕਿ ਮਿੱਠਾਪੁਰੀਆ ਸਾਹਿਬ ਨੇ 1 ਮਿੰਟ ਦੇ ਵਿੱਚ ਕਿੰਨੇ ਮਿੰਟ ਹੁੰਦੇ ਆ? 60 ਸੈਕਿੰਡ। ਉਹ ਭਾਜੀ 1 ਮਿੰਟ 'ਚ ਕਿੰਨੇ ਸੈਕਿੰਡ ਹੁੰਦੇ ਆ? 1 ਮਿੰਟ 'ਚ 33 ਮਿੰਟ ਹੁੰਦੇ, ਫੇਰ ਜਾ ਕੇ ਕਿਤੇ 1 ਮਿੰਟ ਹੁੰਦਾ। ਨਹੀਂ 60 ਸੈਕਿੰਡ ਹੁੰਦੇ ਆ ਨਹੀਂ ਚਲੋ ਮੈਂ ਵੀ 7 ਨਾਜ਼ਰੀਨ। 1 ਮਿੰਟ ਦੇ ਵਿੱਚ 60 ਸੈਕਿੰਡ ਹੁੰਦੇ ਨੇ। ਹਾਂਜੀ ਤੇ ਇਹ ਉਹ ਭਾਈ ਹੈਗਾ ਹੈ ਜਿਹਨੇ 60 ਸੈਕਿੰਡ ਦੇ ਵਿੱਚ ਕਮ ਤੋਂ ਕਮ 83 ਜੁਗਤਾਂ ਕੀਤੀਆਂ। ਲੱਖ ਲਾਣੇ ਤੇਰੇ ਡੁੱਬ ਕੇ ਚਬੜੇ ਤੈਨੂੰ ਭੋਰਾ ਵੀ ਸਾਫ਼ ਹੋਇਆ ਯਾਰ। ਠੀਕ ਆ। ਭਾਈ ਫੈਸਲ ਨਾਲ ਆ ਤੇਰੇ ਮੈਂ ਇਹਨੂੰ ਬੱਚੇ ਜੀ ਦੇਖ ਵੀ ਮੈਨੂੰ ਪਤਾ ਹੀ ਭਾਈ, ਮੈਂ ਉਹਦੀ ਮਾਫੀ ਵੀ ਮੰਗੀ ਹੈ, ਮੈਂ ਤੌਬਾ ਕਰਦਾ। ਬੋਲ ਸਾਈ ਲਾ ਦਿੱਤਾ। ਓਏ ਤੂੰ ਡਰ ਤੇ ਯਾਰ ਕੀ ਕਰਦਾ ਪਿਆ ਯਾਰ? ਤਾਰੀਫ ਵਾਲੀ ਗੱਲ ਸੀ ਯਾਰ, ਸੌਰੀ ਯਾਰ। ਤਰੀਫ ਵਾਲੀ ਗੱਲ ਸੀ ਵਾਹ ਵਾਹ ਵਾਹ। ਕਿ ਇਹਦੇ ਚ ਕਮੀ ਦਾ ਮੈਂ ਦੱਸ ਰਿਹਾ। ਕਮੀ ਕੀ ਸੀ? ਮੈਂ ਮਿੱਠੇ ਭਾਈ ਨੂੰ ਉਦੋਂ ਵੀ ਸਮਝਾਇਆ ਕਿ 1 ਮਿੰਟ ਦੇ ਵਿੱਚ ਯਾਰ ਇਹਨੇ ਟੂ ਮੱਚ ਪੌਜ਼ ਨਹੀਂ ਲਾ ਰਿਹਾ, ਟੈਪ 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 ਕਰੀ ਜਾ ਰਿਹਾ। ਈਵਨ ਕਿ ਪਬਲਿਕ ਨੂੰ ਕੋਈ ਰਿਸਪੌਂਸ ਨਹੀਂ ਦੇ ਰਿਹਾ। ਉਹ ਖਿੱਲੀਆਂ ਪਈਆਂ, ਹੱਸਣ ਦੇ, ਕਲੈਪਿੰਗ ਹੋ ਰਹੀ ਤੇ ਉਹਦੇ ਚ ਵੀ ਕਰੀ ਜਾਣ ਡਿਆ ਜੁਗਦਾ। ਠੀਕ ਹੈ ਨਾ? ਭੌਂਕਾ ਟੈਪ ਆ। ਭੌਂਕਾ ਕਿ ਕਰੀ ਜਾ ਰਿਹਾ। ਤੇ ਮੈਂ ਮਿੱਠੇ ਨੂੰ ਉੱਪਰ ਕਹਿਣ ਡਿਆ, ਮਿੱਠੇ ਯਾਰ ਆਪਣੀ ਕਲੈਪ ਤੇ ਸੁਣ ਲੈ, ਮੇਰੀ ਨੂੰ ਤੂੰ ਰਹਿਣ ਦੇ, ਉਹ ਆਪਣੀ ਤੇ ਸੁਣ ਕਲੈਪ। ਨਹੀਂ ਸੁਣ ਰਿਹਾ ਮਿੱਠਾ, ਪਤਾ ਨਹੀਂ ਇਹਨੂੰ ਕੀ ਗੱਲ ਨਹੀਂ, ਪਰ ਫੈਸਲ ਦਾ ਵੱਡਾ ਪਨ ਵਾ। ਮਿੱਠਾ ਹੀ ਵੱਡਾ ਪਨ ਨਹੀਂ, ਰੀਲ ਕਰਾਉਣ ਗਿਆ ਸੀ ਤਾਂ ਵੱਡਾ ਮਨ ਨਹੀਂ, ਇੱਕੋ ਹੀ ਤੇਰੀ ਮਨਾਸਬ ਉਹ ਇੱਕ ਰਹਿੰਦੀ ਸੀ ਹੈ ਜਿਹੜੀ ਖਾਮੀ, ਉਹ ਵੀ ਦੱਸਤੀ ਤੇ ਆਪਣੀ। ਪਾਇਨ ਮੈਂ ਤੁਹਾਡੇ ਕੋਲ ਸਵਾਲ ਕਰਾਂਗਾ। ਨਹੀਂ ਇੱਕ ਮਿੰਟ ਸਵਾਲ ਨਹੀਂ, ਪਹਿਲੇ ਪੂਰਾ ਕਰ ਲੈਣ ਦੇ ਗੱਲ। ਤੇਰੀ ਵੀ ਮਾੜੀ ਗੱਲਬਾਤ ਕਰੋ। ਉਹਦੇ ਵਿੱਚ ਨਾ ਸਹੀ ਗੱਲ ਹੈ। ਦੇਖੋ ਤੁਸੀਂ ਤਾਨੇ ਇਹ ਸਾਹਿਬ, ਮੈਂ ਤੁਹਾਡੇ ਸਾਰਿਆਂ ਲਾਵਾਂਗਾ ਨਾਜ਼ਰੀਨ। ਸੱਚੀ ਮੁੱਚੀ ਮਿੱਠਾਪੁਰੀਆ ਸਾਹਿਬ ਉਸ ਸ਼ੋਅ ਦੇ ਵਿੱਚ ਗਏ ਨੇ ਤੇ ਇੰਨੀ ਜੁਗਤ ਕਰਨ ਡਿਆ, ਉਹਦੇ ਵਿੱਚ ਕਮੀਆਂ ਹੁੰਦੀਆਂ। ਹੁਣ ਅੱਜ ਕੱਲ ਦੀ ਮੈਂ ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਨਾਜ਼ਰੀਨ। ਫਨਕਾਰ ਇੱਕ ਹੁੰਦਾ ਅਦਾਕਾਰ, ਇੱਕ ਹੁੰਦਾ ਹੈ ਫਨਕਾਰ। What is the difference between ਫਨਕਾਰ and ਅਦਾਕਾਰ? ਯੈਸ ਬਿਟਵੀਨ ਨਾ ਕੋ ਮੈਂ ਤੁਹਾਨੂੰ ਦੱਸਣਾ ਕੀ ਕਹਾਂ ਹੋਰ। ਹਾਂਜੀ ਬਿਟਵੀਨ ਨਹੀਂ ਆ। ਉਹ ਬਿਟ ਕੋਈ ਨਹੀਂ ਕਹਿੰਦੇ। ਜਿਹੜਾ ਹੁੰਦਾ ਨਾ ਇੱਕ ਅਦਾਕਾਰ, ਅਦਾਕਾਰ ਤੋਂ ਵੱਡਾ ਹੁੰਦਾ ਹੈ ਫਨਕਾਰ। ਜੀ ਜੀ ਇਹ ਚੀਜ਼ ਠੀਕ ਹੈ ਨਾ? ਅਦਾਕਾਰ ਫਨਕਾਰ ਤੋਂ ਛੋਟੇ ਲੈਵਲ ਦਾ ਹੁੰਦਾ ਹੈ। Yes. ਯਾਨੀ ਕਿ ਅਗਰ ਗ੍ਰੇਡ ਦੇਖਿਆ ਜਾਏ, ਅਗਰ ਅਦਾਕਾਰ ਦੇ 100 ਗ੍ਰੇਡ ਨੇ ਤੇ ਜਿਹੜਾ ਫਨਕਾਰ ਹੈ ਉਹਦਾ 200 ਗ੍ਰੇਡ ਹੋਏਗਾ। ਯੈਸ ਠੀਕ ਹੈ ਨਾ? ਅਦਾਕਾਰ ਉਹ ਹੁੰਦਾ ਹੈ ਜਿਵੇਂ ਕਿ ਕਹਿ ਸਕਦੇ ਹਾਂ ਅਸੀਂ ਸ਼ਾਹਰੁਖ ਖਾਨ ਸਾਹਿਬ ਅਦਾਕਾਰ ਨੇ, ਅੱਛੇ ਅਦਾਕਾਰ ਨੇ। ਅਮਿਤਾਭ ਸਾਹਿਬ ਅਦਾਕਾਰ ਨੇ। ਹਾਂਜੀ ठीक है ना? अदाकार लफ्जों की अदायगी करने वाला, अरे डायरेक्टर के लिखे हुए लफ्जों की अदायगी करने वाले को अदाकार कहते हैं। और फनकार वो होता है जो अपने फन का मुजाहरा करे। अरे फन के कि ਉਹਦਾ ਜਿਹੜਾ ਫਨ ਹੈ, ਜਿਵੇਂ ਅਮਾਨੁੱਲਾ ਸਾਹਿਬ अरे ਫਨਕਾਰ, ਵੱਡੀ ਦੁਨੀਆ ਹਾਏ ਹਾਏ। ਠੀਕ ਹੈ ਨਾ? ਉਸ ਤੋਂ ਬਾਅਦ ਜੇ ਫਨਕਾਰ ਤੇ ਨਾਲ ਅਦਾਕਾਰ ਦੋਵੇਂ ਹੋਵੇ ਤੇ ਅਰੇ ਕਿਆ ਕਹਿ ਫਿਰ ਤੇ ਲੈਜੈਂਡ ਆ। ਇਹਦੇ ਘਰ ਭਾਈ ਖੋਤਾ ਭਰ ਗਿਆ, ਕਹਿੰਦਾ ਗਦਾਕਾਰ। ਫਾਈਨਲ ਅਦਾਕਾਰ ਦੀ ਮੈਂ ਸਮਝਦਾ ਵਾਂ ਤੇ ਫਨਕਾਰ ਦੀ ਤੁਸੀਂ ਬੜੀ ਅੱਛੀ ਡੈਫੀਨੇਸ਼ਨ ਕੀਤੀ। ਫਨਕਾਰ ਵੱਡਾ ਹੁੰਦਾ ਵਾ, ਯੈਸ ਅਦਾਕਾਰ ਦਾ ਮਤਲਬ ਆ ਕਿ ਅੱਧਾ ਘਰ ਆ ਉਹ। ਹਾਂਜੀ ਅੱਧਾ ਉਹ ਕੰਮ ਤੇ ਆ, ਅੱਧਾ ਦਿਮਾਗ ਉਹਦਾ ਕੰਮ ਚ, ਅੱਧਾ ਘਰ। ਅਰੇ ਨਾਲੇ ਅਦਾਕਾਰ ਹੈਗਾ ਸਿੰਧੀ ਜ਼ੁਬਾਨ ਦਾ ਲਫ਼ਜ਼। ਹਾਂਜੀ। ਅਦਾਕਾਰ। ਹਾਂ ਅਦਾ ਆਰਟਿਸਟ ਕਹੋ ਇੱਧਰ, ਆਰਟਿਸਟ। ਓਏ ਆਰਟਿਸਟ ਤਾਂ ਫਿਰ ਆਰਟਿਸਟ ਸਾਰੇ ਹੀ ਆ ਜਾਂਦੇ ਨੇ ਭਾਜੀ। ਇਹ ਅਦਾਕਾਰ ਹੈ ਨਾ, ਅਦਰਕ ਦੀ ਫਾਰਮ ਆ, ਅਦਰਕ ਅਦਾਕਾਰ। ਠੀਕ ਆ, ਉਹਦੀ ਜ਼ਿਆਦਾ ਅਦਰਕ ਹੋਵੇ ਉਹਨੂੰ ਅਦਕਾਰ ਕਹਿੰਦੇ ਆ। ਬੜੀ ਗੱਲ ਆ ਭਾਈ ਫੈਸਲ ਸਾਹਿਬ, ਮੈਂ ਤੁਹਾਡੀ ਗੱਲ ਨਾਲ ਪੂਰਾ ਡਿਨਾਈ ਕੀਤਾ। ਵੈਰੀ ਗੁੱਡ ਬਣਦਾ ਜੀ। ਹਾਂ ਹੁਣ ਤੁਸੀਂ ਦੱਸੋ ਕਿ ਤੁਹਾਨੂੰ ਇਹ ਸਾਰੀ ਇਨਫੋਰਮੇਸ਼ਨ ਆਂਦੀ ਕਿੱਥੋਂ? ਮੁੰਡਾ ਦੋਸਤ ਦੇ ਕੇ ਜਾਂਦਾ, ਸਿਰ ਸਜਾ ਕੇ ਕੰਜ ਕਹਿ ਦਿੰਦਾ ਵਾ ਆਹ ਰੌਲਾ ਹੀ। ਸਹੀ ਬਸ ਉਹਨੇ ਦੱਸਤਾ। ਆਹ ਬੇਟਾ ਭਾਈ ਤੈਨੂੰ ਅੱਲਾ ਨਾ ਕਰੇ, ਬੇਟਾ ਫਿਰਦਾ ਰਹਿੰਦਾ ਮੇਰੇ ਵਿੱਚ। ਨਹੀਂ ਸਰ, ਤੁਸੀਂ ਦੱਸ ਮਿੱਠੇ ਯਾਰ ਜਾਹਲ ਆ ਤੂੰ ਯਾਰ, ਐਂਕਰ ਨੇ ਹੋ। ਤੇ ਸਵਾਲ ਇਹ ਪੈਦਾ ਹੁੰਦਾ ਕਿ ਐਕਟਰ ਦਾ ਵੀ ਫਿਰ ਤੁਹਾਨੂੰ ਪਤਾ ਹੋਣਾ ਕੀ, ਇਹਦਾ ਵੀ ਦੱਸ ਦੇਣਾ ਜਰਾ। ਯੂ ਆਰ ਰਾਈਟ, ਇਹ ਚੀਜ਼ ਮੇਰੇ ਭਾਈ। ਐਕਟਰ ਚਲੋ ਸਾਹ ਤੇ ਏਡਾ ਲੰਮਾ ਲਿਆ ਸੀਗਾ ਵੀ ਬੰਦਾ ਲਾਸ਼ ਕੱਢ ਕੇ ਹਟਦਾ ਐਕਟਰ ਐਕਟਰ ਜੀ ਐਕਟਰ लफ्ज हैं ACTOR। ਆਹਾ ਯਾਰ अरे वाह 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 वाह, हमको नहीं पता था यार, रात में आंखें खोल दी। A for act,
ਐਕਟ C for coordinator, ਓਏ O for overlap, ਉਹ T for temperament, R for react. अरे That's the completed. अरे क्या ਤੈਨੂੰ कहने ਪਤਾ ਵੀ ਹੈ ਮੇਰੀ ਬਾਂਹ ਦੁਖਦੀ ਹੈ। ਯਾਰ ਪੰਜਾਂ ਵਰਡਾਂ ਦਾ ਮਤਲਬ ਦੱਸ ਦੇਣਾ ਹੀ ਬੜੀ ਵੱਡੀ ਗੱਲ ਬਾ अरे क्या कहने ਮਿੱਠੇ ਆਪਾਂ ਤਾੜੀਆਂ ਤੂੜੀਆਂ ਭਲਾ ਕਿਉਂ ਮਾਰੀ ਜਾਂਦੇ ਸਾਨੂੰ ਪਤਾ ਹੀ ਨਹੀਂ ਅਸੀਂ ਸਮਝਣਾ ਠੀਕ A for actor, C for केटर Coordinator, coordinator, O for overlap, O for overlap, T for temperamental, हाँ जी R for repel reply. वाह 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 ਓਏ ਇਹ ਤਾਂ अरे ਸਹੀ क्या बात ਯਾਰ ਇੱਥੇ ਤਾਰੀਫ ਹੁਣ ਮੈਂ ਬਣਦੀ ਸੀ ਐ ਮੈਂ ਨਜਾਇਜ਼ ਨਹੀਂ ਮਰਵਾਈ। ਹੁਣ ਮੈਂ ਤੁਹਾਨੂੰ ਇਹ ਵੀ ਦੱਸਾਂ ਕਿ ਇਹ ਕੰਮ ਸਟਾਰਟ ਕਿੱਥੋਂ ਹੋਇਆ। ਓਏ एक्टर दा ਹਾਂ ਐਕਟਿੰਗ ਕਿੱਥੋਂ ਸਟਾਰਟ ਹੋਈ, ਕੀ ਹੋਇਆ, ਇਹ ਉਹ ਇਹ ਸਾਰ ਕਿ ਮੈਂ ਵੱਡਿਆਂ ਕੋ ਸਿੱਖ ਗਿਆ। ਓਏ ਹੋਏ ਲੇਕਿਨ ਨਾ ਕੈਸੀ ਗੱਲ ਹੈ, ਸਾਡੇ ਵੱਡੇ ਸਾਰੇ ਜੰਗ 'ਚ ਮਰ ਗਏ। हाँ जग जो ਜਿਹੜੇ ਮੇਰੇ ਸੀਨੀਅਰ ਨੇ, ਅੱਛਾ ਫੇਰ ਠੀਕ ਮੈਂ ਹੈ। ਸੀਨੀਅਰਾਂ ਕੋ ਪੁੱਛਿਆ ਇੱਕ ਇੱਕ ਗੱਲ, ਇੰਨਾ ਅਰਸਾ ਹੋ ਗਿਆ ਲੇਕਿਨ ਮੇਰੇ ਅੰਦਾਜ਼ੇ ਦੇ ਨਾਲ ਅਸੀਂ ਫਨਕਾਰ ਕਦੇ ਵੀ ਮੁਕੰਮਲ ਨਹੀਂ ਹੋ ਸਕਦਾ। ਹਾਏ 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 ਤੇ ਇੱਕ ਗੱਲ ਹੋਰ, क्या बात ਜਿਹਨੂੰ ਵੀ ਐਕਟਿੰਗ ਦਾ ਸ਼ੌਕ ਹੈ, ਡਾਇਰੈਕਸ਼ਨ ਦਾ ਸ਼ੌਕ ਹੈ, ਹੀਰੋ ਬਣਨ ਦਾ ਸ਼ੌਕ ਹੈ, ਐਨੀਵਨ ਇਹਦੇ ਵਿੱਚ ਦੂਸਰੇ ਸ਼ੋਬਿਆਂ 'ਚ ਆਇਓ, ਕਿਸੇ ਨੂੰ ਕੁਛ ਵੀ ਸ਼ੌਕ ਹੈ ਤੇ ਉਹ ਸਟੂਡੈਂਟ ਬਣ ਕੇ ਰਵੇ। ਸਟੂਡੈਂਟ ਬਣ ਕੇ ਰਹੋਗੇ ਨਾ ਤੇ ਸਾਰਾ ਕੁਝ ਮਿਲਦਾ ਰਹੇਗਾ। ਜਿਸ ਟਾਈਮ ਤੁਸੀਂ ਬਣ ਗਏ ਨਾ ਮਾਸਟਰ ਵੱਡੇ, ਫਿਰ ਤੁਸੀਂ ਦੇਣਾ ਹੀ ਦੇਣਾ। हाँ जी ਤੇ ਅਸੀਂ ਸਟੂਡੈਂਟ ਆ ਸਾਰੇ ਹੀ ਜਣੇ, ਮੈਂ ਤੇ ਸਟੂਡੈਂਟ ਆ। सर स्टूडेंट के स्पेलिंग सुना दे प्लीज ਉਹ ਤੂੰ ਯਾਰ ਭਰਾਵਾ STUDENT, ਬਸ ਚੁੱਪ ਰਹੀ ਹੁਣ। ਇਹੋ ਜਿਹਾ ਬੰਦਾ ਸਾਰਾ ਪੇਪਰ ਲਿਖ ਕੇ ਕਹਿੰਦਾ ਹੁੰਦਾ ਉਹ ਅੱਜ ਤੇ ਉਰਦੂ ਦਾ ਸੀ। ਲੇਕਿਨ ਨਾਜ਼ਰੀਨ, ਭਾਈ ਫੈਸਲ ਗਏ ਨੇ ਹੀਰੋ ਬਣਨ। ਕੌਣ ਮੈਂ? ਅੱਲਾ ਦੀ ਕਿਸਮ ਕਦੇ ਨਹੀਂ ਗਿਆ ਮੈਂ। ਹੁਣ ਕਿ ਤੂੰ ਹੀਰੋ ਆ ਤੇ ਆ ਤੇਰਾ ਵਿਲਨ ਆ। ਇਹਨੂੰ ਪਤਾ ਲੱਗਾ ਕਿ ਵਿਲਨ ਨੇ ਮੈਨੂੰ ਕੁੱਟਣਾ ਵਾ ਤੇ ਫਿਲਮ ਤੋਂ ਹਟ ਕੇ ਸਵੇਰੇ ਵਿਲਨ ਦੇ ਘਰ ਚਲੇ ਗਏ ਦੱਸਣ ਨੇ ਭਾਈ ਰਾਤ ਆਉਣਾ ਰੱਖਿਓ ਮੈਂ ਹੀਰੋ ਦਾ ਭਰਾ ਹਟਾਉਣ ਕਰਨਾ। ਹੀਰੋ ਬਣ ਗਏ ਕਾਬੂ ਸਾਹਿਬ। ਓਏ ਓਹ ਹੀਰੋ ਬਣ ਗਿਆ ਤਬਾਹੀ ਦਾ ਭਾਜੀ। ਉਹਨੇ ਡਾਇਰੈਕਟਰ ਨੇ ਦੱਸਿਆ ਕਿ ਉਹ ਵਿਲਨ ਹੀ ਇਹਨੂੰ ਤੂੰ ਕੁੱਟਣਾ ਪੂਰੀ ਫਿਲਮ 'ਚ, ਤੇ ਉਹਨੂੰ ਕਹਿੰਦੇ ਇਹਦੀ ਜਗ੍ਹਾ ਤੇ ਮੇਰੇ ਬੂੜੇ ਨੂੰ ਰੱਖ ਲੋ ਤੇ ਰੀਅਲ ਲੱਗੇਗਾ। ਯਾਰ ਹੀਰੋ ਬਣ ਗਏ। ਇੱਕ ਕੁੜੀ ਦੀ ਇੱਜ਼ਤ ਬਚਾ ਕੇ ਉਹਨੂੰ ਕਹਿੰਦੇ ਲੜੇ ਚੱਲੀਏ ਜ਼ਰਾ। ਯਾਰ ਇਹਨੇ ਵੀ ਕੁੜੀ ਦੀ ਇੱਜ਼ਤ ਬਚਾਈ। ਹੁਣ ਕਹਿੰਦਾ ਹੁਣ ਬੋਤਲ ਤੇ ਬਣ ਦੇਗੀ। ਬਾਸ ਨੇ ਵੀ ਕੁੜੀ ਦੀ ਇੱਜ਼ਤ ਬਚਾਈ ਭਾਜੀ। ਆਹੋ। ਉਹਨੂੰ ਕਹਿੰਦਾ ਹੌਟਸਪੌਟ ਔਨ ਕਰੀ ਮੈਂ ਘਰ ਮੈਸੇਜ ਕਰ ਦਵਾਂ। ਯਾਰ ਹੀਰੋ ਬਣੇ ਆ ਤੇ ਦੂਜੇ ਹੀਰੋ ਨਾਲ ਸ਼ਰਤ ਲੱਗੀ ਕਿ ਤੂੰ ਪਹਾੜ ਤੋਂ ਛਾਲ ਮਾਰਨਾ। ਉਹ ਫਿਲਮ ਦੇ ਵਿੱਚ ਲੈਦਾ ਉਹਦਾ ਬੋਤਲ ਆਈ ਹੋਈ ਲੈ ਛਾਲ ਮਾਰ ਦੇ ਬੋਤਲ। ਇੱਕ ਹੀਰੋ ਦੀ ਇੱਜ਼ਤ ਬਚਾਈ ਤੇ ਉਹਨੂੰ ਹੀ ਮਾਰਨ ਲੱਗ ਪਏ। ਤੂੰ ਇੱਧਰ ਲੈਣ ਕੀ ਆਈ? ਤੂੰ ਕੀ ਲੈਣ ਆਈ? ਤੈਨੂੰ ਕਿੰਨੇ ਗਿਆ ਸੀ ਇੱਧਰ? ਉਹ ਕਹਿੰਦੀ ਮੈਨੂੰ ਘਰੋਂ ਚੁੱਕ ਕੇ ਲਗੇ ਕੁੱਤੇ। ਯਾਰ ਹੀਰੋ ਸੀਗੇ। ਇੱਕ ਕੁੜੀ ਦੀ ਇੱਜ਼ਤ ਬਚਾਈ, ਕੁੜੀ ਨੇ ਕੁੱਟਿਆ ਕਹਿੰਦੀ ਮੇਰਾ ਬੰਦਾ ਸੀਗਾ। ਤੂੰ ਕਹਿੰਦੀ ਮੈਨੂੰ ਛੱਡਣ ਜਾਣੇ ਕੰਮ ਤੇ ਤੁਸੀਂ ਮੈਨੂੰ। ਇੱਕ ਕੁੜੀ ਦੀ ਇੱਜ਼ਤ ਬਚਾ ਕੇ ਤੇ ਉੱਚੀ ਉੱਚੀ ਰੋਂਦੇ ਆ। ਮੈਂ ਕਿਹਾ ਕੀ ਹੋਇਆ ਜੀ? ਕਹਿੰਦਾ ਸਾਈਕਲ ਲੈ ਗਿਆ ਕੋਈ ਯਾਰ। ਆਪਣੀ ਵੀ ਨੁਕਸਾਨ ਕਰਾ ਲਿਆ। ਪ੍ਰੋਡਿਊਸਰ ਹੁੰਦਾ ਸੀ ਇੱਕ ਜਗ੍ਹਾ ਤੇ ਭਾਈ ਲੜਾਈ ਦਾ ਸੀਨ ਪਾਉਣਾ ਸੀ, ਉੱਥੇ ਜਰਮਨ ਮੁਨਾਫਕਤ ਕਰਕੇ ਲੜਾਈ ਕਰਾ ਦੋ। ਜੈਨੂਅਨ ਪੂਰੀ ਜਿਤਨੀ ਲੜਾਈ ਕਰਾ। ਫੈਸਲ ਤੁਸੀਂ ਕਦੇ ਕਿਸੇ ਕੁੜੀ ਨੂੰ ਪ੍ਰਪੋਜ਼ ਕੀਤਾ? ਨਹੀਂ ਕਿਉਂ? ਥੋਮਣੀ ਨਹੀਂ 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 ਯਾਰ ਇੱਥੋਂ ਦਾ ਬੱਕਰਾ ਨਾ ਬਾਹਰ ਬੰਨਿਆ ਹੋਇਆ ਤੇ ਮੀਟਰ ਦੀ ਤਾਰ ਖਾ ਕੇ ਕਰੰਟ ਬੋਲਦਾ। ਗੱਲ ਰਹੀ ਦਾਨਿਸ਼ ਬੜਾ ਖੂਬਸੂਰਤ ਸਵਾਲ ਕੀਤਾ ਪ੍ਰਪੋਜ਼ਿੰਗ ਵਾਲੀ। हाँ जी ਮੈਨੂੰ ਪ੍ਰਪੋਜ਼ ਆਈ ਤੱਕ ਕਿਸੇ ਨੇ ਨਹੀਂ ਕੀਤਾ, ਨਾ ਹੀ ਮੈਂ ਕੀਤਾ ਕਿਸੇ ਨੂੰ। ਕਿਉਂ ਭਾਜੀ? ਕੰਮ ਤੇ ਹੁੰਦੇ ਸੀ। ਡਰ ਬੜਾ ਹੈ ਸ਼ੁਰੂ ਚ ਬਾਂਹ ਟੁੱਟੀ ਹੁੰਦੀ ਸੀ ਕਿ ਐ ਨਹੀਂ ਸੀ ਕਰੂੰਗਾ? ਯਾਰ, ਮੇਰੇ ਅੰਦਰ ਡਰ ਬੜਾ ਹੈ। ਹਾਂਜੀ ਭਰਿਆ ਪਿਆ। ਮੈਨੂੰ ਡਰ ਬੜਾ ਲੱਗਦਾ ਮਿੱਠੇ। ਪਾਇਆ ਨੇ ਲੜਕੀ ਕਾਈ ਮਾਸ਼ਾਅੱਲਾ ਇੰਜ ਕਰਕੇ ਆਈ ਬੁੱਕੇ ਲੈ ਕਹਿੰਦੀ ਆ ਕਬਰ ਤੇ ਪਾਇਆ ਹੋਣਾ। ਜਦ ਮੈਂ ਆਪ ਕਹਿਣ ਡਿਆ ਵਾ ਕਿ ਨਹੀਂ ਉਹ ਮੇਰਾ ਹੈ ਹੀ ਨਹੀਂਗਾ ਸਟ੍ਰੈਚਰ। ਲੇਕਿਨ ਦੇਖੋ ਉਸਤਾਦ ਜੀ, ਇਹ ਕੰਮ ਹਰ ਬੰਦੇ ਦੀ ਜ਼ਿੰਦਗੀ ਚ ਆਂਦਾ, ਉਹ ਚਾਹੇ ਮੇਰੇ ਤਰ੍ਹਾਂ ਖੂਬਸੂਰਤ ਹੈ ਜਾਂ ਤੁਹਾਡੇ ਤਰ੍ਹਾਂ ਨਾਰਮਲ, ਯਾਰ, ਹਰ ਬੰਦਾ ਇਹ ਉਹ ਕੰਮ ਲੇਕਿਨ ਕਰਦਾ। ਮੇਰੇ ਨਾਲ ਨਹੀਂ ਹੋਇਆ ਇਸ ਤਰ੍ਹਾਂ ਇੱਕ ਨਸੀਬ ਮਿੰਟ, ਬਾਤ। ਇੱਕ ਮੈਂ ਮਿੰਟ ਕਿਸੇ ਯਾਰ ਕੈਸੀ ਗੱਲ ਹੈ, ਤੁਸੀਂ ਸਾਰੇ ਯਾਰ ਬੇਸਿਕ ਤੌਰ ਤੇ ਨਾ ਹੁਣ ਕਵਾਂਗੇ ਅਲਹਮਦੁਲਿਲਾ ਮੈਂ ਇੱਕ ਗੈਰਤਮੰਦ ਖਾਨਦਾਨੀ ਬੰਦਾ ਹਾਂ। अरे यार क्या कहते अरे योग ऑफ द ईयर योग ऑफ द ईयर यार पहले बच्चे इंक मांगते थे, अब लोग लिंक मांगते हैं। इनके बच्चे बचपन में भी ड्रिंक मांगते थे। अरे क्या कहते यार नहीं यार कड़ी यार मैं नहीं इस चीज से एग्री नहीं है कि यार ਤੁਸੀਂ
ਦੋਸਤ ਬਣਾਉਣਾ ਹੈ, ਗਰਲਫ੍ਰੈਂਡ ਜਾਂ ਬॉयਫ੍ਰੈਂਡ, ਨਾ ਯਾਰ ਕਿਉਂ ਯਾਰ, ਅਗਰ ਤੁਸੀਂ ਦੋਸਤ ਬਣਾਉਣਾ ਹੈ ਤੇ ਆਪਣੇ ਬੱਚਿਆਂ ਨੂੰ ਬੁਲਾਓ, ਹਾਏ ਹਾਏ ਹਾਏ। ਠੀਕ ਹੈ ਨਾ। ਅਗਰ ਮੁਹੱਬਤ ਕਰਨੀ, ਪਿਆਰ ਮੁਹੱਬਤ ਪ੍ਰਪੋਜ਼ ਕਰਨਾ ਹੈ ਜਾਂ ਆਪਣੀ ਬੇਗਮ ਦੇ ਨਾਲ ਕਰੋ ਯਾਰ। ਯਾਰ ਕੀ ਫਿਕਰ ਪ੍ਰਪੋਜ਼ ਕੀਤਾ ਕਰਨਾ ਹੈ ਆਪਣੀ ਬੇਗਮ ਨੂੰ ਪ੍ਰਪੋਜ਼ ਕਰੋ। ਦੋਸਤੀ ਕਰਨੀ ਹੈ ਆਪਣੀ ਬੇਗਮ ਨਾਲ ਕਰੋ। ਫੁੱਲ ਦੇਣੇ ਆਪਣੀ ਬੇਗਮ ਨੂੰ ਦਵੋ। ਐ ਵਾ ਘਰ ਜਾਣ ਵਾਲੀ ਗੱਲਾਂ। ਠੋਕੇ ਅਰੇ ठोको नाली यार, ठोको बहुत ठोक ही और एक बात और यार, मैं मुझे एक बात जो ना वो लड़ गई है, लड़ी हुई मिठे गल एक ਤਾਂ ਫੜਤ ਨਹੀਂ ਬਣਿਆ, एक थप्पड़ नहीं। ਲਾਲ ਹੋ ਗਈ ਹੋਵੇ ਜਗ੍ਹਾ। हाँ नहीं, मैं अपने ਬਜ਼ੁਰਗਾਂ ਨੂੰ ਵੀ ਕਹਾਂਗਾ, ਅਗਰ ਇਹ ਗੱਲ ਅੱਛੀ ਨਾ ਲੱਗੇ ਤੇ ਭਾਈ ਕੱਟ ਦੇਣਾ। ਲੇਕਿਨ ਮੈਂ ਬੜੀ ਕਰਨਾ ਹੀ ਨਹੀਂ, ਡੀਟਰ ਨਹੀਂ ਕਰਨਾ। ਐਡੀਟਰ ਵੀ ਯਾਰ ਪਰ ਜੈਸਲ ਏਦਾਂ ਦਾ ਬੰਦਾ ਚਿੜੀਆ ਘਰ ਦੇ ਪਿੰਜਰੇ ਖਲੋਤਾ ਹੋਵੇ ਨਾ ਤੇ ਬਦਮਾਸ਼ ਕੋ ਭਾਜੀ ਅੱਗੇ ਹੋ ਜਾਣਾ, ਫੈਮਿਲੀ ਨੇ ਨਿਕਲਣਾ। ਕੀ ਬਾਤ, ਸੱਚ ਕੀ ਬਾਤ। ਏਦਾਂ ਕੀੜੀਆਂ ਦੀ ਲਾਈਨ 'ਚ ਲੱਗਾ। ਕੀੜੀ ਕਹਿੰਦਾ ਪਤਾ ਨਹੀਂ ਲੰਗਰ ਵਾਲੀ ਹੈ। ਐਡਾ ਬੇਵਕੂਫ ਹੈ। ਉਹ ਮਿਸ਼ਨ ਵਾਲੀ ਸਾਰੀ ਡਰੈਸਿੰਗ ਕਰਕੇ ਇੱਥੇ ਲਕੀਰਾਂ ਲਾਈਆਂ, ਇੱਥੇ ਵੀ ਚਾਕੂ, ਇੱਥੇ ਵੀ ਉਹ ਬੂਟ ਪਾਏ, ਹੈਟ ਤੇ ਲੰਗਰ ਵਾਲੀ ਲਾਈਨ 'ਚ ਲੱਗੀ। ਤੂੰ ਡਾਇਰੈਕਟ ਲਵਾ ਦਿੰਦਾ, ਇਹ ਜ਼ਰੂਰੀ ਪਵਾਉਣਾ। ਊਂਠਾਂ ਦੀ ਲੈਣ ਲੱਗੀ, ਇੱਕ ਊਂਠ ਕਿਤੇ ਵਿੱਚੋਂ ਐਨ ਹੋ ਗਿਆ ਤੇ ਅਗਲੇ ਊਂਠ ਜਾ ਕੇ ਸੁਣਾਓ ਲੈਣ ਤੋੜ ਲਈ। ਕੀ ਬਾਤ। ਮਿਠੇਰ ਕੇ ਜਿਹੜੇ ਆਪਣੇ ਚੁੰਝ ਜਾਪੀ ਮਾਰ ਕੇ ਨਾ ਦੁਕਾਨ ਤੇ ਪਰਚਾ ਕਰਾ ਦਿੰਦੇ। ਇੱਥੇ ਲੱਗਿਆ ਮੈਨੂੰ ਮਾਰ ਕੇ ਗਿਆ। ਸਨਾਈਪਰ ਬਣ ਗਿਆ ਭਾਈ। ਉਹ ਬੈਗ ਦੇ ਵਿੱਚ ਗਨ ਐਂਡ ਜਿਹੜੀ ਉੱਤੇ ਜਾ ਕੇ ਫਿੱਟ ਕਰੀ ਦੀ ਹੈ। ਉਹ ਬੰਦੇ ਨੇ ਹਲੇ ਲੇਟ ਆਣਾ ਸੀ, ਇਹਨੇ ਗਨ ਗੁਰ ਫਿੱਟ ਕੀਤੀ ਐ ਕਰਕੇ ਦੂਰਬੀਨ ਲਾ ਕੇ ਦੇਖਿਆ ਤੇ ਮੰਡੀ ਦੀ ਚੀਜ਼ ਨਜ਼ਰ ਆਈ। ਭੱਜ ਗਿਆ। ਨਾ ਮੈਂ ਇੱਕ ਵਿਆਹ ਤੇ ਗਿਆ, ਉੱਥੇ ਡਰੋਨ ਕੈਮਰਾ ਹੁੰਦਾ ਤਾਂ ਤੂੰ ਬਚੀ ਜਾਂਦਾ ਨਹੀਂ ਕਰ ਤੇ ਦਾਦਰ ਕਹਿੰਦਾ ਕੱਪੜੇ ਨਾਲ ਖਰਾਬ ਕਰ ਦਿੰਦੇ। ਇੱਕ ਡਰੋਨ ਕੈਮਰਾ ਜਾਂਦਾ ਇਹਨੇ ਉੱਤੇ ਗਾੜੀ ਸਿੱਟਦੀ ਹੈ। ਸਨੈਪਰ ਬਣ ਗਿਆ ਭਾਈ ਇਹ। ਕੌਣ ਬਣ ਗਿਆ? ਸਨੈਪਰ। ਉਹ ਕੀ ਹੁੰਦਾ ਵਾ? ਉਹ ਜਿਹੜਾ ਗਨ ਲੈ ਕੇ ਉਹ ਜਾਂਦਾ ਬੈਗ। ਅੱਛਾ, ਸਨੈਪਰ। ਇਹ ਵੀ ਭਾਈ ਲੈ ਕੇ ਨਿਕਲਿਆ ਮਿਸ਼ਨ ਤੇ। ਦਹੀਂ ਭੱਲੇ ਵਾਲੇ ਕੋ ਕਿਤੇ ਖਾ ਗਿਆ ਸੀ, ਉਹ ਗਨ ਚੁੱਕੀ ਗਈ ਉਹ। ਯਾਰ ਸੱਚੀ ਮੁੱਚੀ ਯਾਰ, ਸਾਡਾ ਵਾਕਿਆ ਹੋਇਆ ਸਾਡੇ ਨਾ ਫੈਸਲਾਬਾਦ ਦੇ ਵਿੱਚ। ਮੇਰੇ ਇੱਕ ਦੋਸਤ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ, ਉਹਨੂੰ ਨਾ ਇੱਕ ਜੂਲਰ ਵਾਲੀ ਦੁਕਾਨ ਤੇ ਨਾ ਉਹ ਗਨਮੈਨ ਸੀਗਾ ਤੇ ਮੇਰੇ ਕੋਲ ਆਇਆ 2-3 ਘੰਟੇ ਉਹ ਮੇਰਾ ਵੇਟ ਹੀ ਕਰਨ ਡਿਆ ਤੇ ਮੈਂ ਉਹਨੂੰ ਪੁੱਛਿਆ ਕੀ ਹੋਇਆ। ਕਹਿੰਦਾ ਯਾਰ ਤੂੰ ਮੈਨੂੰ ਇਸ ਪ੍ਰੋਬਲਮ ਚੋਂ ਕੱਢ ਸਕਦਾ, ਇਸ ਤੋਂ ਇਲਾਵਾ ਕੋਈ ਨਹੀਂ ਕੱਢ ਸਕਦਾ। ਮੈਂ ਕਿਹਾ, ਕਹਿੰਦਾ ਤੈਨੂੰ ਜਾਣਦੇ ਆ ਗਟਰ 'ਚ ਡਿੱਗਾ ਸੀ ਉਹ ਜੂਲਰ ਵਾਲੇ, ਉਹ ਪ੍ਰੋਬਲਮ 'ਚ ਸੀਗਾ ਕੋਈ। ਅੱਛਾ। ਮੈਂ ਕਿਹਾ ਹੋਇਆ ਕੀ? ਕਹਿੰਦਾ ਯਾਰ ਕੁਛ ਵੀ ਹੈ, ਮੈਨੂੰ ਉਹਨਾਂ ਕੋਲ ਮਾਫੀ ਲੈ ਕੇ ਦੇ ਯਾਰ, ਉਹਨਾਂ ਨੇ ਨਾ 70,000 ਦਾ ਕਲੇਮ ਪਾਇਆ ਮੇਰੇ ਤੇ। ਮੈਂ ਕਿਹਾ ਕਾਹਦਾ, ਪਤਾ ਵੀ ਤੇ ਲੱਗੇ। ਕਹਿੰਦਾ ਆ ਤਾਂ ਸਹੀ ਯਾਰ, ਮੈਨੂੰ ਮਾਫੀ ਲੈ ਦੇ ਉਹਨਾਂ ਕੋਲੋਂ। ਕਹਿੰਦਾ ਬੰਦੂਕ ਚੁੱਕੀ ਗਈ। ਦੱਸ ਯਾਰ, ਗਾਰਡ ਦੀ ਹਾਂ ਗਾਰਡ ਦੀ ਬੰਦੂਕ ਚੁੱਕੀ ਗਈ ਤੇ ਮੈਂ ਉਹਨਾਂ ਕੋਲ ਗਿਆ ਵਾ। ਮੈਂ ਮੀਆਂ ਸਾਹਿਬ ਨੂੰ ਮਿਲਿਆ, ਜਾ ਕੇ ਸਾਰਿਆਂ ਨੂੰ ਮਿਲਿਆ, ਅਸਲਾਮ ਅਲੈਕੁਮ, ਕੀ ਹੋਇਆ ਯਾਰ? ਕਹਿੰਦੇ ਯਾਰ ਫੈਸਲ ਸਾਹਿਬ ਤੁਸੀਂ ਆ ਗਏ ਹੋ, ਲੇਕਿਨ ਅਸੀਂ ਇਸ ਬੰਦੇ ਨੂੰ ਛੱਡਣਾ ਨਹੀਂ, ਅਸੀਂ ਪੈਸੇ ਲੈਣੇ ਆ। ਯਾਰ ਗਿਆਂ ਦਾ ਹਯਾ ਕੀਤਾ ਉਹਨਾਂ ਨੇ ਕਿ ਫੈਸਲ ਭਾਈ ਤੁਸੀਂ ਆ ਗਏ ਹੋ, ਅਸੀਂ ਛੱਡਣਾ ਨਹੀਂ। ਵਾਹ 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 ਵਾਹ। ਨਹੀਂ ਨਹੀਂ, ਅੱਗੇ ਤੇ ਗੱਲ ਸੁਣ। ਅੱਛਾ। ਮੈਂ ਕਿਹਾ ਇਹਦੀ ਇਹਦੇ ਕੋਲ ਗਲਤੀ ਕਿਹੜੀ ਹੋਈ? ਕਹਿੰਦੇ ਯਾਰ ਇਹ ਸਾਡਾ ਗਾਰਡ, ਅਸੀਂ ਇਹਨੂੰ ਸੈਲਰੀ ਦਿੰਦੇ ਆ। ਕਹਿੰਦਾ ਸੁੱਤਾ ਹੋਇਆ ਸੀ ਤੇ ਕੋਈ ਬੰਦੂਕ ਚੁੱਕ ਕੇ ਲੈ ਗਿਆ। ਯਾਰ ਗਾਰਡ ਦਾ ਤੇ ਕੰਮ ਹੀ ਨਹੀਂ ਨਹੀਂ ਬਣਦਾ ਕੰਮ। ਤੇ ਯਾਰ ਇੱਕ ਹੋਰ ਬੜਾ ਖੂਬਸੂਰਤ ਵਾਕਿਆ ਸੀ ਇਹਦੇ ਨਾਲ ਹੀ ਇਸ ਤਰ੍ਹਾਂ ਦਾ ਰਿਲੇਟਡ, ਕਿ ਇੱਕ ਗਾਰਡ, ਉਹਦੇ ਮਾਲਕ ਨੇ ਆਊਟ ਆਫ ਕੰਟਰੀ ਜਾਣਾ ਸੀਗਾ ਤੇ ਉਹ ਕਹਿੰਦਾ साहब जी मैं एक रिक्वेस्ट करना चाह रहा हूँ। कहते जी करो। कहता आप जिस जहाज से जा रहे हैं ना जाइएगा, मैंने ख्वाब में देखा है वो जहाज क्रैश हो गया, सारे मर गए। उन्हें अपनी टिकट कैंसिल कर दी ਤੇ ਰਾਤ ਨੂੰ ਟੀਵੀ ਤੇ ਖਬਰ ਚੱਲਣ ਡਈ ਹੈ ਕਿ ਯਾਰ ਬਾਕੀ ਜਹਾਜ਼ ਕ੍ਰੈਸ਼ ਹੋ ਗਿਆ ਤੇ ਉਹਨੂੰ ਪਤਾ, ਸਾਰੇ ਗਾਰਡ ਦੀ ਯਾਨੀ ਕਿ ਬੱਲੇ ਬੱਲੇ ਕਰਨ ਡੇ ਨੇ। ਵਾਹ ਵਾਹ। ਤੇ ਉਹ ਗਾਰਡ ਨੂੰ ਉਹਨੇ ਬੁਲਾਇਆ ਤੇ ਕਹਿੰਦਾ ਲੋ ਜੀ ਗਾਰਡ ਚੋੜਾ ਹੋ ਗਿਆ ਕਿ ਮੈਨੂੰ ਨਾਮ ਮਿਲੇਗਾ। ਕਹਿੰਦਾ ਥੈਂਕ ਯੂ ਯਾਰ, ਮੇਰੀ ਜਾਨ ਬਚਾने का शुक्रिया। ਤੇ ਤੂੰ ਚਪੇੜ ਮਾਰੀ, ਟਕਾ, ਗੈਟ ਆਊਟ ਫਰੋਮ ਮਾਈ ਆਫਿਸ। ਉਹਨੂੰ ਜੌਬ ਤੋਂ ਕੱਢ ਦਿੱਤਾ। ਕਿਉਂ? ਉਹ ਕਹਿੰਦਾ ਯਾਰ ਤੂੰ ਸੁੱਤਾ ਕਿਸ ਹਿਸਾਬ ਨਾਲ ਹੈ? ਗਾਰਡ ਹੈ ਮੇਰਾ ਤੇ ਤੂੰ ਸੋ ਕੇ ਖਾਬ ਦੇਖਦਾ। ਕੀ ਬਾਤ। ਮੇਰਾ ਯਾਨੀ ਕਿ ਲੱਗਾ ਦਾ ਯਾਰ ਬੜੀਆਂ ਭਾਈ ਬੜੀਆਂ ਗਾਰਡ ਲੱਗ ਗਿਆ। ਕੋਠੀ ਵਾਲੇ ਨੂੰ ਕਹਿੰਦੇ ਭਾਜੀ ਮੈਨੂੰ ਗਾਰਡ ਰੱਖਣਾ ਨਾ, ਤੇ ਨਾਲ ਇੱਕ ਢੋਲਾ ਵਾਲਾ ਵੀ ਰੱਖੋ। ਜਮ ਜਗਾਈ ਆ। ਪਿੱਛੋਂ ਵਜਾਈ ਜਾਵੇ ਨਾ ਜਾਵੇ। ਇਹ ਗਾਰਡ ਤੇ ਨਹੀਂ ਲੱਗਾ। ਇਹਦੇ ਭਰਾ ਦਾ ਥੱਲੋਂ ਮੂੰਹ ਬਾਹਰ ਨੂੰ ਸੀ। ਮੈਂ ਕਿਹਾ ਕਹਿੰਦੇ ਆਵਾਸੀਆਂ ਵਾਲ ਹੁੰਦਾ ਹੈ। ਆਵਾਸੀਆਂ ਲੈ ਲਈ। ਮਿੱਠਾ ਗਾਰਡ ਤੇ ਨਹੀਂ ਲੱਗਾ, ਗਾਰਡ ਰੱਖਦੇ ਆ। ਇਹਦੇ ਇੱਕ ਭਰਾ ਦੀ ਲੱਕੜ ਦੀ ਲੱਤ ਸੀ। ਕਿਹਦੀ? ਇਹਦੇ ਇੱਕ ਭਰਾ ਦੀ। ਲੈ
ਇੰਨੀ ਸਸਤੀ ਲਵਾ ਲਿਆ ਉਹ ਕੰਡਿਆਂ ਵਾਲੀ ਲਾਤੀ ਉਹ ਯਾਰ ਯਾਰ ਵੇਖ ਲਓ। ਸਨਾਈਪਰ ਸੀ Sniper। ਇੱਕ ਬੰਦੇ ਦੇ ਘਰ ਨਿਸ਼ਾਨਾ ਪੈਣ ਕਿਤੇ ਘਰ ਆ ਗਿਆ ਮੈਂ ਕਿਹਾ ਮਾਰੇ ਨੇ ਕਹਿੰਦਾ ਪਤਾ ਲੱਗ ਗਿਆ ਕੌਣ ਆ ਸਵੇਰੇ ਮਾਰਦੇ ਆ ਮਾਮਾ ਨਿਸ਼ਾਨਾ ਪੈਣੇ ਮਾਰਦੇ ਨਿਸ਼ਾਨੇ ਵਾਲੀ ਦੀ ਗੱਲ ਵੀ ਸਰਦਾਰ ਸਾਹਿਬ ਨੇ ਨਾ ਮੈਨੂੰ ਇੱਕ ਗੱਲ ਸੁਣਾਈ, ਕਹਿੰਦੇ ਯਾਰ 4 ਬੰਦੇ ਬੈਠੇ ਤੇ ਇੱਕ ਬੰਦਾ 2 ਦੋਸਤ ਕਹਿੰਦੇ ਯਾਰ ਉਹ ਬੰਦੇ ਨਾਲ ਮੇਰੀ ਦੁਸ਼ਮਣੀ ਮੈਂ ਉਹਨੂੰ ਛੱਡਣਾ ਨਹੀਂ। ਕਹਿੰਦੇ ਯਾਰ ਉਹ ਤੇ 4 ਜਣੇ ਬੈਠੇ ਕਿਹਦੇ ਨਾਲ? ਕਹਿੰਦਾ ਉਹ ਜਿਹਨੇ ਟੋਪੀ ਪਾਈ। ਕਹਿੰਦਾ 4 ਨੇ ਟੋਪੀ ਪਾਈ। ਕਹਿੰਦਾ ਯਾਰ ਉਹ ਜਿਹੜੇ ਚਿਟਾਏ ਆ। ਕਹਿੰਦਾ 4 ਹੀ ਚਿੱਟੇ ਆ। ਉਹ ਬੰਦੂਕ ਫੜ ਕੇ ਨਾ 3 ਜਣੇ ਮਾਰਦਾ ਠਾ ਠਾ ਠਾ। ਕਹਿੰਦਾ ਇਹਨੂੰ ਨੀਵੇਂ ਛੱਡਣਾ। ਕਿੰਨਾ ਦਾ ਵੀ ਸਿਰ ਲੈ ਗਿਆ। ਕਹਿੰਦਾ ਇਹਨੂੰ ਮੇਰੀ ਦੁਸ਼ਮਣੀ ਇਹਨੂੰ ਮਾਰਨਾ ਵੀ ਇਹਨੂੰ ਛੱਡਦਾ ਬਾਕੀ ਤੇ ਆਹ ਨਿਸ਼ਾਨਦੇਹੀ ਕਰਨ ਤੋਂ ਬਾਅਦ ਛੱਡਤਾ ਯਾਰ, ਬਹੁਤ ਅੱਛੇ। ਅੱਛਾ ਤੁਸੀਂ ਅੱਗੇ ਮੈਨੂੰ ਕੋਈ ਦੱਸ ਰਹੇ ਸੀ ਕਿ ਵਾਪਸ ਆਏ ਤੁਸੀਂ ਰਾਤੀ ਵਾਪਸ ਹੈ। ਆਹ ਅੱਛਾ ਨੂੰ ਮੈਨੂੰ ਨਾ ਯਾਰ ਗੱਲ ਜਿਹੜੀ ਇੱਕ ਮੇਰੇ ਦਿਮਾਗ ਦੇ ਵਿੱਚ ਪਤਾ ਨਹੀਂ ਲੱਗਣੀ ਕਿ ਨਹੀਂ ਲੱਗਣੀ, ਲੇਕਿਨ ਮੈਂ ਗੁਬਾਰ ਕੱਢਣਾ। ਗੱਲ ਅੱਛਾ ਇੱਥੇ ਲੋਕਾਂ ਨੂੰ ਸਾਫ਼ ਪਤਾ ਚੱਲ ਜਾਣਾ ਕਿ ਦਿਮਾਗ ਹੈ ਵੀ ਨਹੀਂ, ਫੇਰ ਵੀ ਉਹਦੇ ਰਿਲੇਟਡ ਗੱਲ ਕਰ ਉਹ ਬੇਚੈਨ ਹੋ ਜਾਣਾ, ਐਕਸਾਈਟਡ ਹੋ ਇੱਕ ਜਾਣਾ। ਚੀਜ਼ ਯਾਰ ਮੈਂ ਕਸਮ ਵਾਲੀ ਗੱਲ ਹੈ, ਪਿਛਲੇ ਕੁਝ ਦਿਨਾਂ ਤੋਂ ਪਰੇਸ਼ਾਨ ਆ ਯਾਰ। ਬਸ ਯਾਰ ਡਾਕਟਰਾਂ ਨੇ ਜਵਾਬ ਦਿੱਤਾ ਵਾ, ਨਹੀਂ ਲੇਕਿਨ ਕੁਛ ਨਹੀਂ ਤੁਸੀਂ ਹੁੰਦਾ। ਘਬਰਾਓ ਨਾ। ਡਾਕਟਰਾਂ ਨੇ ਨਹੀਂ ਤੁਸੀਂ ਜਵਾਬ ਪਿਛਲੇ ਦਿਨਾਂ ਤੋਂ ਪਰੇਸ਼ਾਨ ਆ, ਮੈਂ ਉਸ ਤੋਂ ਵੀ ਕੁਝ ਪਿਛਲੇ ਦਿਨਾਂ ਤੋਂ ਪਰੇਸ਼ਾਨ ਆ। ਸੁਪਰਮੈਨ ਹੁੰਦਾ ਸੀ ਤੇ ਭਾਈ ਕਬੂਤਰ ਫੜ ਕੇ ਵੇਚਣ ਦਿਆ ਗਰਮੀ नाज़रीन मैं एक छोटी सी बात जो मेरे अंदर है, जो मैं करना चाह रहा हूँ, पड़ी भी है और मैं बड़ा परेशान हूँ। मैं एक कुछ बेगैरत लोगों की बात करूंगा। ਲਓ ਜੀ ਮਿੱਠੇ ਤੇ ਸ਼ੋਅ ਲਓ ਜੀ ਅੱਜ ਸਾਰਾ ਸੋ ਮਿੱਠੇ ਤੇ ਹੀ। ਉਹ ਐਂਕਰ ਨਹੀਂ ਨਾ ਬਣਿਆ, ਐਂਕਰ ਨਹੀਂ ਬਣਿਆ, ਲੇਕਿਨ ਉਹਨੂੰ ਡਿਸਕਸ ਕਰ ਰਹੇ ਹੋ। ਹੁਣ ਕੀ ਕਰਤਾ ਤੂੰ? ਮੈਂ ਦੱਸਦਾ ਮੇਰੇ ਜੀ ਹਾਂਜੀ ਜਦੋਂ ਟੌਪਿਕ ਇਹਨਾਂ ਨੇ ਰੱਖਿਆ ਤੇ ਦੱਸਣਗੇ ਵੀ ਇਹੀ। यार पता की गल, पता नहीं केड़ी सी गल मेरे ने चेत बोल ਯਾਰ ਤੂੰ ਇਸ ਮੈਨੂੰ ਵੀ ਯਾਦ ਆ जेड़ा जेड़ा यार किसी ना फ्रॉड करदा है, हक खांदा है, ਹਾਂਜੀ ਹਾਂਜੀ यार इंज ना करया करो यार। ਨਾ ਠੀਕ ਹੈ ਮਿੱਠੇ। हाँ मैंने गल याद आ गई नाज़रीन, एक गल सी कि गैरत के नाम पे लोग बहनों और बेटियों को मार देते हैं, ਹਾਏ जबकि दूसरों की बहनों और बेटियों की वीडियो बनाते हैं। वाह! ਹਾਏ वाह! ਹਾਏ इस पे मुझे एक शेर याद आ गया नाज़रीन, ਹਾਏ। इस शर्त पे खेलूंगी पिया को की बात ਕਿ ਪਹਿਲੀ ਓਵਰ ਮੈਂ ਕਰਾਉਣੀ ਹੈ। जीतूं तो तुझे पाऊं ਨਹੀਂ यार ਇਹਦੇ ਵਿੱਚ ਨਾ ਮੈਂ ਉਹਨਾਂ ਨੂੰ ਇੱਕ ਹੋਰ ਇੱਕ ਗੱਲ ਮਿੰਟ। ਯਾਰ ਕੀ ਇੱਕ ਹੈ? ਮਿੰਟ ਯੂਰੋਜ਼ਰ ਯਾਰ ਧੀਆਂ ਭੈਣਾਂ ਦੀ ਨਹੀਂ ਮੈਂ ਗੱਲ ਜਿਹੜੀ ਕਰ ਰਿਹਾ ਯਾਰ। ਮਿੱਟਾ ਜੀ ਸੱਚੀ ਮੁੱਚੀ ਯਾਰ ਮੈਂ ਉਧਰ ਆਉਣਾ ਨਹੀਂ ਚਾਹ ਰਿਹਾ ਯਾਰ। ਉਧਰ ਤੁਸੀਂ ਜਾ ਹੀ ਨਹੀਂ ਰਹੇ ਸ਼ੇਰ। ਉਹ ਜਾਣ ਮੈਂ ਉਧਰ ਆਪ ਨਹੀਂ ਜਾਣਾ ਚਾਹ ਰਿਹਾ, ਮੈਂ ਆਪ ਮੁੜ ਕੇ ਆਇਆ ਯਾਰ ਕਿ ਸ਼ੋਅ ਕਿਸੇ ਹੋਰ ਪਾਸੇ ਟੁਰ ਪੈਣਾ ਹੈ। ਉਹ ਬੁੱਢਾ ਲਗਾ ਤੇ ਉਹ ਨਹੀਂ ਯਾਰ ਸਾਡਾ ਹੋਰ ਯਾਨੀ ਕਿ ਸ਼ੋਅ ਹੈਗਾ ਉਸਤਾਦ ਜੀ ਦੇ, ਇਹ ਉਸਤਾਦ ਜੀ ਦੇ ਬੈਠੇ ਆ ਨਾ, ਤਾਂ ਮੈਂ ਟੌਪਿਕ ਜ਼ਰੂਰ ਕਰਨਾ ਹੈ ਸੱਚੀ ਮੁੱਚੀ। ਉਹ ਨਹੀਂ ਹੁਣ ਆਉਂਦੇ ਠੀਕ ਹੈ ਨਾ? ਹਾਂਜੀ। ਨਹੀਂ, ਉਹ ਨਹੀਂ ਆਉਂਦੇ ਆ ਜਾਣਗੇ, ਐ ਨਾ ਗੱਲ ਕਰ ਮਿੱਠੇ। ਉਹਨਾਂ ਨੇ ਸੀਵੀ ਓਏ, ਦਿੱਤੀ ਹੋਈ ਆ ਉੱਥੇ ਭਾਈ, ਯਾਰ ਮੈਂ- ਜੌਬ ਲੱਭਣ ਡਏ ਆ। ਉਹ ਛੱਡ, ਲੇਕਿਨ ਯਾਰ ਮਿੱਠਾ ਜੀ ਤੁਸੀਂ ਆਪਣੇ ਮੋਬਾਈਲ ਤੋਂ ਡਿਲੀਟ ਕਰੋ ਸਾਰਾ ਡਾਟਾ, ਉਹ ਪਾਗਲ ਹੀ ਹੈ। ਸ਼ਰਮ ਨੂੰ ਹੱਥ ਮਾਰ ਯਾਰ। ਮੈਂ ਜੈਨ ਨਾਜ਼ਰੀਨ ਘਟਿਆ ਪੰਨ ਹੈ। ਅਸੀਂ ਉਧਰ ਆ ਨਹੀਂ ਚਾਹ ਰਹੇ, ਨਹੀਂ ਤੇ ਸ਼ੋਅ ਹੋਰ ਪਾਸੇ ਟੁਰ ਪੈਣਾ। ਸਾਡਾ ਹੋਰ ਲੈਵਲ ਦਾ ਸ਼ੋਅ ਹੈਗਾ, ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ, ਲੇਕਿਨ ਮੇਰੇ ਅੰਦਰ ਕੁਝ ਦੁੱਖ ਹੈਗੇ ਨੇ ਜਿਹੜੇ ਕਿ ਯਾਰ ਸੱਚੀ ਮੁੱਚੀ ਯਾਰ। ਲੇਕਿਨ ਇਹਦੇ ਵਿੱਚ ਯਾਰ ਮੈਂ ਇੱਕ ਹੋਰ ਗੱਲ ਦੱਸਾਂ, ਇਹਦੇ ਚ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ। ਓਏ ਹੋਏ ਤੇ ਐਦਾਂ ਨਹੀਂ ਕਰਨੇ ਛੇਤਰਵਾਦੀ। कसूर दोनों का बराबर में होता है, ਓਏ ਹੋਏ ਹਾਏ ठीक है ना? कसूर दोनों का बराबर होता है, ठीक है ना? ਮਸ਼ੂਕ ਨੂੰ ਲੈ ਕੇ ਆ ਪਾਰਕ ਦੇ ਵਿੱਚ, ਉੱਥੇ ਜਾ ਕੇ ਤਾਂ ਕਿਸੇ ਹੋਰ ਨਾਲ ਫਿਰ ਲੈ, ਮੇਰਾ ਬਲੱਡ ਲੋ ਹੋਇਆ। ਯਾਰ ਤੂੰ ਲੈ ਕੇ ਆ ਤੇ ਤੂੰ ਪਰਾ यार सच्ची जी अपनी महबूबा ਨੂੰ ਪਾਰਕ 'ਚ ਲੈ ਕੇ ਕਹਿੰਦਾ ਉਹ ਯਾਰ ਵਜ਼ੀਫ ਪਾਪੜ ਲਈਏ। ਯਾਰ ਆਪਣੀ ਮਹਿਬੂਬਾ ਨੂੰ ਪਾਰਕ ਚ ਲੈ ਕੇ ਗਿਆ ਤੇ ਫੇਰ ਵੀ ਜੰਗਲਿਆਂ ਥਾਣੀ ਟੱਪ ਕੇ ਜਾਂਦੇ ਯਾਰ ਬੱਸਾਂ ਦੀ ਟਿਕਟ ਲੈ ਤੂੰ। ਉਹ ਵਿਚਾਰੀ ਨੂੰ ਪਾਰਕ ਚ ਲੈ ਗਿਆ, ਉਹ ਵਿਚਾਰੀ ਕਿਤੇ ਮਲੂਕੜੀ ਜੀ, ਤੇ ਉਹਨੂੰ ਘੰਟਾ ਲੰਗੜਾ ਸ਼ੇਰ ਕਹਿੰਦਾ ਕੈਸਾ ਲੱਗਾ, ਮਜ਼ਾ ਆਇਆ? ਨਹੀਂ ਲੰਗੜਾ ਸ਼ੇਰ ਹੀ ਖੇਲੀ ਗਿਆ ਤੈਨੂੰ ਤਾਂ। ਚਲੋ ਯਾਰ ਨਹੀਂ अच्छा, तुझे पछता रहे। मैं ਗੱਲ ਕਰ ਰਿਹਾ ਸੀ ਮੁਲਕ, मेरे देश को मेरे मुल्क को क्या हो गया? ਉਹ ਦੇਸ਼ ਨੂੰ ਕਿਤੇ ਚਿਕੜ ਪਾਤਾ ਕਿਸੇ ਦੇਸ਼ ਤੇ। ਠੀਕ ਹੈ ਲੁੱਚਾ ਨੀਵਾ ਹੋ ਗਿਆ ਐ ਹੁਣ ਨਹੀਂ ਦੇਸ਼ ਤੇ ਮਲਾਈ ਨਹੀਂ ਆਉਂਦੀ। ਕੀ ਹੋਇਆ ਦੇਸ਼ ਨੂੰ ਕੀ ਹੋਇਆ? ਦੇਸ਼ ਤੇ ਤਰੀ ਘਟ ਗਈ ਹੈ। ਬਹੁਤ ਨਹੀਂ ਅੱਛੇ। ਦੇਸ਼ ਨੂੰ ਜੰਪ ਲੱਗਣ ਡਏ। ਵੀ ਦੇਸ਼ ਆਂਡਿਆਂ ਤੇ ਬਹਿਣਾ। ਨਹੀਂ ਦੇਸ਼ ਦਾ ਬਲੱਡ ਲੋ ਹੋ ਗਿਆ, ਦੇਸ਼ ਨੂੰ ਕੀ ਹੋਇਆ, ਕੰਨ ਵਗ ਰਿਹਾ ਨਾ। ਦੇਸ਼ ਨੂੰ ਡ੍ਰਿਪ ਲੱਗ ਗਈ ਆ। ਦੇਸ਼ ਪਿੱਛੋਂ ਚੁੱਕਿਆ ਗਿਆ। ਕੀ ਹੋਇਆ ਦੇਸ਼ ਨੂੰ? ਨਹੀਂ ਦੇਸ਼ ਚੋਂ ਗੰਨੇ ਖਿੱਚ ਲਏ ਗਏ ਨੇ। ਦੇਸ਼ ਚੋਂਦੇ ਆ
ਬਹੁਤ ਅੱਛੇ ਵੀ। ਮੈਨੂੰ ਦੱਸੋ ਨਾ, ਦੇਸ਼ ਚ ਨੁਕਰਾ ਬਣ ਕੇ ਚਲੋ ਜੇ ਕੋਈ ਪਰੇਸ਼ਾਨੀ ਵਾਲੀ ਗੱਲ ਨਾ ਡਬਲ ਛਾਪਰ ਕਰਾ ਦਿੰਦੇ। ਹਾਂਜੀ, ਦੇਸ਼ ਦੀ ਨੀਂਹ ਬਹਿ ਗਈ ਆ, ਕੀ ਹੋਇਆ ਮਤਲਬ? ਮੈਨੂੰ ਦੱਸੋ ਵੀ ਸਲਾਬਿਆ ਗਿਆ ਦੇਸ਼। ਦੇਸ਼ ਦਾ ਕਿਤੇ ਸਰੀਆ ਖਿੱਚ ਲਿਆ ਦੇਸ਼ ਦਾ ਕੀ ਉਹ ਯਾਰ ਮੈਂ ਦੇਸ਼ ਦੀ ਗੱਲ ਕਰ ਰਿਹਾ ਯਾਰ। ਨਹੀਂ ਦੇਸ਼ ਦੀ ਕੀ ਛੱਤ ਚੋਣ ਲੱਗ ਪਈ ਹੈ। ਜਾਣ ਦੋ ਦੇਸ਼ ਦਾ ਕੀ ਚੱਕਾ ਵਿੰਗਾ ਹੋ ਗਿਆ। ਦੱਸ ਯਾਰ ਭਰਾਵਾ, ਦੇਸ਼ ਨੂੰ ਕੀ ਹੋ ਗਿਆ? ਦੱਸ ਵੀ ਉਤਲੀ ਕਦੋਂ ਬਿੰਗੀ ਹੋ ਗਈ, ਉਹ 'ਚ ਕੀ ਹੋ ਰਿਹਾ? ਨਹੀਂ, ਦੇਸ਼ ਦੀ ਵੱਖੀ ਪਾੜ ਗਈ ਇੱਥੋਂ ਸਾਈਡ ਤੋਂ। ਲੈ ਦੇਸ਼ ਦੀਆਂ ਤਾਰਾਂ ਪੈਣ ਵਾਲੀਆਂ ਮਦਦ। ਏਦਾਂ ਦੇ ਬੰਦੇ ਦੇਸ਼ ਦੀ ਗੱਲ ਗੁੱਲ ਕਰਕੇ ਨਾਲ ਨਾਲ ਕਰੇ ਸਿਗਰਟ ਤਾਂ ਤੇ ਉਹਦਾ ਦੇਸ਼ ਦਾ ਕੀ ਗੱਲ, ਆਸਣ ਖੁੱਲਾ ਵਾ। ਨਹੀਂ, ਕੀ ਹੋ ਗਿਆ? ਦੇਸ਼ ਦੀ ਹਵਾ ਘੱਟ ਹੋਈ ਹੈ, ਦੱਸੋ। ਦੇਸ਼ ਏਦਾਂ ਦੇ ਲੋਕਾਂ ਦੇ ਦਿਲਾਂ 'ਚ ਦੇਸ਼ ਦਾ ਮੁਹੱਬਤ ਜਗਾ ਕੇ ਨਾ, ਵਤਨ ਦੀ ਮੁਹੱਬਤ ਜਗਾ ਕੇ ਕਹਿਣਗੇ ਦੁਆ ਕਰੋ ਮੇਰਾ ਅਮਰੀਕਾ ਦਾ ਵੀਜ਼ਾ ਆ ਜਾਵੇ। ਇਹ ਚੌਲ ਮੰਡੀ ਤੇ ਹੁਣ ਤੇ ਇਹੋ ਜਿਹੇ ਇਨਕਲਾਬੀ ਮੱਥੇ ਤੋਂ ਝੰਡਾ ਖੋਲ ਕੇ ਵਿੱਚ ਪਵਾ ਲੈਂਦੇ। ਅੱਛਾ ਵੀ ਦੇਸ਼ ਕੀ ਧੂਆਂ ਮਾਰਨ ਦਿਆ ਵਾ, ਦੱਸੋ। ਯਾਰ ਦੇਸ਼ ਦਾ ਦੇ ਕੀ 1 to 5 ਸਮਝਿਆ। ਏਦਾਂ ਦੇ ਬੰਦੇ ਨਾ ਮਹਿੰਗਾਈ ਵਾਲੇ ਧਰਨੇ ਦੇ ਵਿੱਚ ਇੱਥੇ ਦਿਲ ਜਲੇ ਵਾਲੀ ਪੱਟੀ ਬੰਨ ਕੇ ਫਿਰਦੇ ਦਿਲ ਚਲੇ ਯਾਰ ਲੇਕਿਨ ਜੋ ਵੀ ਹੈ ਨਾ, ਹਾਏ ਦੁਨੀਆ ਦਾ ਇੱਕ ਖੁਸ਼ਹਾਲ ਤਰੀਨ ਮੁਲਕ ਆਪਣਾ ਆਪਣਾ ਦੇਸ਼ ਹੈ। ਅੱਲਾ ਨੇ ਮੁਲਕ ਦੀ ਖੈਰ ਕਰੀ ਯਾਰ। ਯਾਰ ਇਹ ਗੱਲ ਹੈ ਵੇ, ਸਾਡਾ ਮੁਲਕ ਜਿਸ ਤਰ੍ਹਾਂ ਦਾ ਵੀ, ਗੁਰਬਤਾਂ ਨੇ, ਪਰੇਸ਼ਾਨੀਆਂ ਨੇ, ਮੁਸੀਬਤਾਂ ਨੇ, ਜਿਸ ਤਰ੍ਹਾਂ ਦਾ ਵੀ, ਲੇਕਿਨ ਯਾਰ ਅਸੀਂ ਸਾਰਿਆਂ ਨੂੰ ਹੱਸ ਕੇ ਮਿਲਦੇ ਆ, ਇੱਕ ਦੂਸਰੇ ਨੂੰ ਜੁਗਤਾ ਮਾਰ ਕੇ ਹਾਂਜੀ। ਐ ਟਾਈਮ ਪਾਸ ਕਰਕੇ। ਪੂਰੇ ਮਜ਼ੇ ਵਾਲਾ ਮੁਲਕ। ਦੇਖੋ ਕਿ ਸੂਰਤੇ ਹਾਲ ਜੋ ਵੀ ਹੈ, ਤੁਹਾਨੂੰ ਬੰਦਾ ਹਰ ਕੋਈ ਹੈਪੀ ਨਜ਼ਰ ਆ ਰਿਹਾ, ਇੱਕ ਦੂਸਰੇ ਨੂੰ ਛੇੜਖਾਨੀ ਇੰਜੋਏ ਕਰਦਾ। ਮੈਂ ਦਾਨਿਸ਼ ਦੀ ਗੱਲ ਤੋਂ ਦੱਸਾਂਗਾ, ਮੈਂ ਨਾ ਡੀ ਗਰਾਊਂਡ ਜਾ ਰਿਹਾ ਵਾਂ, ਉੱਥੇ ਮੁੰਡਾ ਖੜਾ ਕੋ ਤਕਰੀਬਨ ਅਬਾਸ ਚ ਵਰਗਾ ਹੀ। ਮੈਂ ਕਿਹਾ ਯਾਰ 150 ਦੇ ਕਿੰਨੇ ਸਿਗਾੜੇ? ਕਹਿੰਦਾ ਭਾਈ ਪਾਈਆ। ਮੈਂ ਕਿਹਾ ਇੰਨੇ ਥੋੜੇ? ਤੇ ਮੈਨੂੰ ਦੇਖ ਕਹਿੰਦਾ 150 ਦੀ ਮਾਲਕ ਕਰ ਦਵਾਂ ਤਾਂ। ਇੱਥੇ ਕਲੋਜ਼ ਮੈਂ ਚਲੇ ਜਾਂਦਾ ਰੇੜੀ ਦਾ। ਯਾਰ ਜੋ ਵੀ ਯਾਰ। ਵਾਹ, ਉਹ ਯਾਰ ਬੜੇ ਬੜੇ ਮਜ਼ਾਕ ਕਰਦੇ ਨੇ ਯਾਰ, ਕੀ ਬਾਤ ਹੈ। ਇੱਕ ਮੈਂ ਕੇਲੇ ਵਾਲੇ ਨੂੰ ਕਿਹਾ, ਉਹਨੇ 100 ਰੁਪਏ ਦੇ ਦਿੱਤੇ ਭਾਈ ਥੋੜੇ। ਮੈਂ ਕਿਹਾ ਇੰਨੇ ਥੋੜੇ? ਕਹਿੰਦਾ ਰਕਸ਼ਾ ਲੈ ਆਇਆ, ਉਹਦੇ ਚ ਲਦਾ ਦੇ। ਉਹ ਯਾਰ ਸੰਘਾੜਿਆ ਵਾਲਾ ਨਹੀਂ, ਸੰਘਾੜਿਆ ਵਾਲਾ। ਹਾਂਜੀ। ਮੈਂ ਯਾਰ ਹੱਸ ਹੱਸ ਕੇ ਦੂਰਾ ਹੋ ਗਿਆ। ਉੱਥੇ ਮੈਂ ਖਲੋਤਾ ਵਾਂ, मुंडा सी एक पढ़िया लिखा बच्चा, तो कहता अंकल ये जो काला खोल होता है इसको उतार के फेंक देते हैं। कहता नहीं पुत्र इसकी जैकटा बन दी। पार्क ਦੇ ਵਿੱਚ ਨਾ ਪੰਗੂੜੇ ਲੱਗੇ ਤੇ ਨਿੱਕੇ ਨਿੱਕੇ ਬੱਚੇ ਨਾ ਪੰਗੂੜੇ 'ਚ ਉਤਰ ਕੇ ਨਾ ਛਾਲਾ ਮਾਰਨ, ਇੱਕ ਬੱਚਾ ਉਤਰ ਕਹਿੰਦਾ ਯੇ ਤੇ ਪੰਗੂੜੇ ਲੱਗਦਾ ਓਹੋ ਫਸਟ ਆਇਆ ਮਾਂ। ਯਾਰ ਉੱਥੇ ਸਾਡੇ ਲਾਗੇ ਨਾ ਸਕੂਲ ਆ ਤੇ ਬੱਚਿਆਂ ਦੇ ਉੱਥੇ ਝੂਲੇ ਝੂਲੇ ਵੀ ਲੱਗੇ ਆ ਤੇ ਬੱਚੇ ਹੁਣ ਸਾਈਡ ਤੇ ਖਲੋਤੇ ਆ ਇੰਜ ਦਾਸ ਜੇ ਤੇ ਉਹਨਾਂ ਦੇ ਦੋਵਾਂ ਦੇ ਬੂੜੇ ਉਹ ਫੱਟਾ ਨਹੀਂ ਹੁੰਦਾ ਜਿਹੜੇ ਇੱਕ ਸਾਈਡ ਤੇ ਥੱਲੇ ਤੇ ਇੱਕ ਉੱਤੇ ਬਹਿ ਕੇ ਉਹ ਝੂਟੇ ਲੈ ਰਹੇ ਤੇ ਬੱਚੇ ਉਹਨਾਂ ਨੂੰ ਵੇਖ। ਸਾਡੇ ਨਾਲ ਭਾਈ ਫੈਦ ਉੱਥੇ ਮੱਕੂਣੇ ਚੋਰੀ ਹੋਈ ਬੈਠੇ, ਉਹ ਪੁਲਿਸ ਵਾਲੇ ਕਹਿੰਦੇ ਆ ਤਾਜ਼ਾ ਪੈਰ ਲੱਗੇ ਆ, ਜਿਹਦੇ ਚੋਰੀ ਹੋਣੇ ਕਹਿੰਦਾ ਕੀ ਜੀ ਭਾਫਾ ਨਿਕਲ ਨਹੀਂ ਆ ਵਿੱਚੋਂ। ਯਾਰ ਜੋ ਵੀ ਹੈ ਨਾ ਮੇਰੇ ਸਾਹਮਣੇ ਇੱਕ ਬੰਦੇ ਨੇ ਨਾ ਆਂਡੇ ਵਾਲੇ ਕੋ ਆਂਡਾ ਲਿਆ, ਕਹਿੰਦਾ ਕਿੰਨੇ ਦਾ ਆਂਡਾ? ਕਹਿੰਦਾ ਭਾਈ 40 ਰੁਪਏ ਦਾ। ਸੋਚ ਕਹਿੰਦਾ ਏਦਾਂ ਕਰ 20 ਲੈ ਲੈ ਗੋਲੀ ਤੂੰ ਰੱਖ ਵਿੱਚ ਗੋਲੀ ਦਾ ਤੂੰ ਯਾਰ ਬਾਗ ਨਹੀਂ ਸਮੁੰਦਰੀ ਰੋਡ ਤੇ ਅਮਰੂਦਾਂ ਵਾਲਾ, ਉਹਦੇ ਅੱਗੇ ਨਾ ਬੰਦੇ ਨੇ ਅਮਰੂਦ ਲਾਏ ਹੋਏ, ਕਹਿੰਦਾ 200 ਰੁਪਏ ਕਿਲੋ। ਮੈਂ ਉਹਨੂੰ 100 ਰੁਪਇਆ ਦੇ ਕੇ ਗਿਆ ਲਾ ਲਾ 100 ਰੁਪਏ ਕਿਲੋ ਲਾ ਲਾ। ਉਹ ਮੇਰੇ ਹੱਥ ਫੜ ਲਿਆ, ਉਹਨੇ ਕਹਿੰਦਾ ਬਾਗ ਤੇਰਾ ਵਾ। ਬਾਗ ਚ ਵੜ ਜਾ। ਯਾਰ ਮੈਂ ਨਾ ਲਾਹੌਰ ਨੂੰ ਫੈਸਲਾਬਾਦ ਆਉਣਾ ਸੀ, ਕੋਈ ਆਪਸ਼ਨ ਨਹੀਂ, ਗੱਡੀ ਵੀ ਮੇਰੀ ਲਾਹੌਰ, ਤੇ ਮੈਨੂੰ ਹੁਣ ਕਿਸੇ ਨੇ ਦੱਸਿਆ ਕਿ ਟ੍ਰੇਨ ਦਾ ਸਫ਼ਰ ਫੈਸਲ ਸਾਹਿਬ ਬੈਸਟ ਹੈ। ਮੈਂ ਹੁਣ ਟ੍ਰੇਨ 'ਚ ਬਹਿ ਗਿਆ। ਮਿੱਠਾ ਜੀ ਉੱਥੇ ਨਾ ਕਿਸੇ ਕਰੈਕਟਰ ਨੇ ਮੁਖਬਰੀ ਕੀਤੀ ਹੈ ਟੀਟੀ ਨੂੰ, ਜਿਹੜਾ ਨਹੀਂ ਉਹ ਟਿਕਟ ਚੈੱਕ ਕਰਨ ਵਾਲਾ, ਆ ਟੀਟੀ ਉਹਨੂੰ ਦੱਸਿਆ ਕਿ ਜੀ ਇੱਥੇ ਨਾ ਬਗੈਰ ਟਿਕਟ ਤੋਂ ਕਈ ਬੰਦੇ ਚੜੇ ਨੇ। ਓਏ ਗੱਲ ਫੈਲ ਗਈ ਯਾਰ ਇੱਕ ਤਾਂ ਤੁਸੀਂ ਹੋ ਗਏ, ਬਾਕੀ ਨਹੀਂ ਮੈਂ ਤਾਂ ਟਿਕਟ ਲਈ ਸੀ, ਮੈਂ ਤਾਂ ਟਿਕਟ ਬਲਕਿ ਟਿਕਟ ਕੀ ਲੈਣੀ, ਮੈਂ ਕੈਂਸਲ ਕਰ ਦਿੱਤਾ, ਉਹ ਗੱਡੀ ਲੇਟ ਸੀਗੀ ਥੋੜੀ ਜੀ। ਅੱਛਾ ਤੇ ਉਹ ਟੀਟੀ ਨੂੰ ਕੀ ਯਾਰ ਉਹਨਾਂ ਨੇ ਵਿਚਾਰਿਆਂ ਨੇ ਕਮਾਇਆ, ਓਏ ਹੋਏ ਕਦੇ ਉਧਰ ਜਾਣਦੇ ਨੇ, ਉਧਰੋਂ ਉਤਰ ਕੇ ਫਿਰ ਇੱਧਰ ਆਉਂਦੇ ਨੇ, ਉਹ ਟੀਟੀ ਨੂੰ ਪੂਰੇ ਰਾਹ ਨਹੀਂ ਲੱਭੇ। ਤੇ ਤੁਹਾਨੂੰ ਕਿੱਦਾਂ ਪਤਾ ਲੱਗਾ? ਤੁਸੀਂ ਤੇ ਆਪਣੇ ਡੱਬੇ। ਮੇਰਾ ਯਾਰ ਤੇ ਸੀਗਾ ਨਾ, ਉਹਨੂੰ ਮੈਂ ਕਿਹਾ ਮੈਂ ਨਹੀਂ ਜਾਣਾ ਤੇ ਤੂੰ ਚਲਾ ਜਾ। ਇਹ ਵੀ ਟ੍ਰੇਨ 'ਚ ਬੈਠੇ ਆ। ਮੈਂ ਹੁਣ ਉਸਤਾਦ ਨੂੰ ਗੁੱਸਾ ਦਵਾਵਾਂ ਇਹਦੀ ਗੱਲ ਤੋਂ ਬਾਅਦ, ਇਹਨੇ ਜਿਹੜੀ ਵੀ ਗੱਲ ਕੀਤੀ ਮੇਰੇ ਉਸਤਾਦ ਨੂੰ ਗੁੱਸਾ ਆਊਗਾ। ਕਿੱਦਾਂ ਮੈਂ ਤਾਂ ਚਲੋ ਇਹ ਗੱਲ ਟ੍ਰੇਨ 'ਚ ਬੈਠੇ ਆ, ਖੱਪ ਪਾ ਤੇ ਕਹਿੰਦੇ ਟ੍ਰੇਨ 'ਚ ਸੱਪ ਵਾ ਉਠੇ ਤੇ ਕਹਿੰਦੇ ਪਈ ਸੱਪ ਦਾ ਡੱਬਾ ਇੱਥੇ ਛੱਡ ਗਏ। ਯਾਰ ਲੇਕਿਨ ਕਿਹੜੇ ਸੱਪ ਆਪ ਕਹਿਣ ਦੇ ਆ ਉਸਤਾਦ ਤੇ ਪੁੱਛੋ ਗੱਲ ਲਿਖੀ ਸੱਪ। ਯਾਰ ਟ੍ਰੇਨ ਦੀ ਟਿਕਟ ਲੈਣ ਗਿਆ ਤੇ ਉਹ ਕਹਿੰਦੇ 1000 ਰੁਪਏ ਦੀ, ਤੇ ਸੋਚ ਕੇ ਕਹਿੰਦਾ ਭਾਜੀ ਅੱਛਾ ਗੈਲਰੀ ਦੀ ਕਿੰਨੇ ਦੀ ਹੈ? ਉਹਦੀ ਕਿਹੜੀ ਗੈਲਰੀ ਹੁੰਦੀ? ਗੈਲਰੀ ਆਪ ਕਹਿੰਦੇ ਇਹਦੇ ਭਾਈ ਘਰ ਦੇ ਕਰਾਚੀ ਜਾਂਦੇ, ਇਹਦੀ ਫੈਮਿਲੀ ਟ੍ਰੇਨ 'ਚ ਕਰਾਚੀ ਜਾ ਰਹੀ ਸੀ ਤੇ ਮਿੰਟ ਕੁ ਬਾਅਦ ਭਾਈ ਟ੍ਰੇਨ ਦੇਖੀ ਜਾਵੇ। ਮੈਂ ਕਿਹਾ ਖੈਰ
ਕਹਿੰਦਾ ਟਿਕਟ ਤੋਂ ਬਗੈਰ ਜਾ ਰਹੇ ਆ ਨਾ ਪਰੇ ਨਾ ਜਾਣ। ਜਦੋਂ ਉਹਨੇ ਕਿਹਾ ਕਰਾਚੀ ਚਲ ਗਈ ਤੇ ਤੂੰ ਉਦੋਂ ਕਹਿੰਦਾ ਸੀ ਕਰਾਚੀ ਆਪ ਕਹਿੰਦੇ। ਆਹੋ ਜਿਹਨੂੰ ਦੂਜੀ ਵਾਰੀ ਸਾਲਨ ਨਹੀਂ ਬਦਲਿਆ ਯਾਰ- ਰਾਜੀ ਜਾ ਰਿਹਾ। ਮੋਬਾਈਲ ਤੇ ਟ੍ਰੇਨਾਂ ਦੀ ਟਾਈਮਿੰਗ ਦੇਖ। ਉਸਤਾਦ ਜੀ ਨੂੰ ਉਸਤਾਦ ਜੀ ਤੁਹਾਨੂੰ ਬਿਸ ਕੀਤਾ ਇੱਧਰ ਜਾ ਮੂੰਹ ਰਿਹਾ। ਵੇਖੋ। ਮੋਬਾਈਲ ਤੇ ਟ੍ਰੇਨਾਂ ਦੀ ਟਾਈਮਿੰਗ ਚੈੱਕ ਕਰ ਰਹੇ ਤੇ ਘਰਦਿਆਂ ਜਾਣਾ ਸੀ ਐਦਾਂ ਟ੍ਰੇਨਾਂ ਲੰਘਾ ਲਗਾ ਕਹਿੰਦਾ ਉਹ ਜਲਦੀ ਕਰੋ 4 ਲੰਘ ਗਈਆਂ ਵਾ। ਨਾਜ਼ਰੀਨ ਮੈਂ ਮੁਲਕ ਦੀ ਗੱਲ ਕਰ ਰਿਹਾ ਸੀਗਾ। ਲੈ ਲਓ ਮੁਲਕ ਦੀ ਗੱਲ ਕਰਨਾ, ਮੁਲਕ ਦਾ ਕਿਤੇ ਨਿਕਾਹ ਕਰਨ ਲੱਗੇ। ਨਹੀਂ ਨਿਗਾਹ ਨਹੀਂ ਕਰਨ ਲੱਗੇ। ਸਿਆਣਾ ਬੰਦਾ ਕੋਈ ਮੁਲਕ ਦੀ ਗੱਲ ਕਰੇ ਚਲੋ ਸਮਝ ਚ ਵੀ ਆਉਂਦੀ। ਹੁਣ ਭਾਈ ਫੈਸਲ ਤੁਸੀਂ ਤੇ ਨਾ ਸਿਆਣਾ ਤਾਂ ਨਹੀਂ। ਟ੍ਰੇਨ 'ਚ 17 ਨੰਬਰ ਬੁਲਟ ਲਾ ਕਹਿੰਦਾ ਬੁਲਟ ਟ੍ਰੇਨ ਹੀ ਤੇ ਨਾਜ਼ਰੀਨ ਮੈਂ ਨਾ ਇੱਕ ਪਿਛਲੇ ਦਿਨਾਂ 'ਚ ਇੱਕ ਹੋਰ ਵਾਕਿਆ ਸੁਣਿਆ। ਇਹ ਤੁਸੀਂ ਕੰਮ- ਨਹੀਂ ਤੁਹਾਡੇ ਕੋਈ ਵਾਕਿਆ? ਪਿਛਲੇ ਦਿਨਾਂ 'ਚ ਕੰਮ ਕੋਈ ਨਹੀਂ ਕਰਦੇ ਪਹਿਲੇ ਸੌਰੀ ਦੁਬਾਰਾ ਖੁਦਕੁਸ਼ੀ ਕਰਨ ਵਾਸਤੇ ਟ੍ਰੇਨ ਦੇ ਅੱਗੇ ਪਿਆ ਵਾ ਤੇ ਉੱਠ ਕੇ ਤੁਰ ਪਿਆ। ਮੈਂ ਕਿਹਾ ਇੱਧਰ ਕਿਤੇ ਕਹਿੰਦਾ ਭਾਈ ਯੂਰਨ ਕਰਨ ਚੱਲਾ। ਤੂੰ ਪਾਗਲ ਆ ਖੁਦਕੁਸ਼ੀ। ਇੰਨਾ ਖੁਦਕੁਸ਼ੀ ਦੀ ਕੋਸ਼ਿਸ਼ ਕਰਦਾ ਹੁੰਦਾ ਸੀਗਾ ਜਦੋਂ ਉੱਥੇ ਟ੍ਰੇਨ ਪਹੁੰਚਦੀ ਸੀ ਨਾ ਡਰਾਈਵਰ ਆਇਆ ਨਿਕਲ ਕੇ ਦੇਖਦਾ ਸੀ ਕਾਲੂ ਪਿਆ ਕਿ ਨਹੀਂ। ਮੂੰਹ ਇਹੋ ਫਾੜ 'ਚ ਰਕਸ਼ਾ ਵੱਜਾ। ਖੁਦਕੁਸ਼ੀ ਓਏ ਯਾਰ ਉਹ ਚਮਚੀ ਇਹਦੀ ਘਰ ਇੰਨਾ ਪਟੜੀ ਦੇ ਇੰਨਾ ਪੈ ਕੇ ਖੁਦਕੁਸ਼ੀ ਕਰਦਾ ਹੁੰਦਾ ਸੀਗਾ। ਉਹਨੇ ਹਾਰਨੇ ਦੇ ਨਾਲ ਕਾਣੂ ਤੇ ਇਹਨੂੰ ਉਠਾਉਂਦਾ ਸੀਗਾ। ਭਾਈ ਇੰਨਾ ਖੁਦਕੁਸ਼ੀ ਦੀ ਕੋਸ਼ਿਸ਼ ਕਰਦੀ ਆਏ ਦਿਨ ਇਹਨੇ ਪਟੜੀ ਤੇ ਪਏ ਹੁਣ ਲੰਬੇ। ਇੱਕ ਦਿਨ ਡਰਾਈਵਰ ਨੂੰ ਗੁੱਸਾ ਚੜਿਆ ਹੋਇਆ ਬਾਹਰ ਨੂੰ ਧੋੜ ਕੱਢ ਕੇ ਇਹਨੂੰ ਫੈਰ ਮਾਰ। ਟ੍ਰੇਨ ਤੇ ਇਹਨਾਂ ਪਟੜੀ ਤੇ ਪੈ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਦਾ ਸੀ ਹਕੂਮਤ ਨੇ ਇਹਦੀ ਥੋੜੀ ਜਿਹੀ ਪਟੜੀ ਪਰੇ ਬਣਵਾਤੀ ਉੱਥੇ ਪੈ ਗਿਆ। ਬੜਾ ਸੋਹਣਾ ਬੈੱਡ ਲਾਇਆ ਉਹਦੇ ਤੇ। ਇੰਨਾ ਪਟੜੀ ਤੇ ਪੈਂਦਾ ਸੀ ਖੁਦਕੁਸ਼ੀ ਵਾਸਤੇ। ਹਕੂਮਤ ਨੇ ਇੱਕ ਸਾਈਡ ਤੇ ਸਰਾਣਾ ਰੱਖਦਾ। ਓਏ ਅਕਸਰ ਨਾ ਯਾਰ ਇੱਕ ਤਾਂ ਖੁਦਕੁਸ਼ੀ ਵਾਸਤੇ ਇੰਨਾ ਪਟੜੀ ਤੇ ਪੈਂਦਾ ਸੀ। ਮੈਂ ਘਰ ਗਿਆ ਮੈਂ ਕਿਹਾ ਖਾਣੇ ਕਾਲੂ ਕਿਤੇ ਕਹਿੰਦੇ ਪਟੜੀ ਤੇ ਪਿਆ ਹੋਣਾ ਉਠਾ ਦੇ। ਓ ਯਾਰ ਇੰਨਾ ਪਟੜੀ ਤੇ ਲੰਮਾ ਪੈਂਦਾ ਸੀ ਲੰਮੀ ਤਾਰ ਕਰਕੇ ਉੱਥੇ ਚਾਰਜਰ ਤੇ ਲਾ ਕੇ। ਉਹ ਤੂੰ ਚਲਾਇਆ ਤੇ ਲੱਗ ਬਿਲਕੁਲ ਨਾ ਸਟੇਸ਼ਨ ਦੇ ਕੋਲ ਪਟੜੀ ਤੇ ਪਿਆ। ਮੈਂ ਕੋਈ ਇੱਥੇ ਖੁਦਕੁਸ਼ੀ ਕਰਨੀ ਤੇ ਉਹ ਹੋ ਕੇ ਚਲਾ ਗਿਆ ਕਿਤੇ। ਕਹਿੰਦਾ ਨਹੀਂ ਇੱਥੇ ਸਿਗਨਲ ਆ ਰਿਹਾ ਵਾਈਫਾਈ। ਨੈਟ ਚਲਾ ਰਿਹਾ ਉੱਤੇ। ਯਾਰ ਇੰਨਾ ਪਟੜੀ ਤੇ ਪੈਂਦਾ ਸੀ ਜਿਸ ਹਿੱਸੇ ਤੇ ਪੈਂਦਾ ਸੀ ਉਹ ਹਿੱਸਾ ਇਹਨਾਂ ਨੇ ਅੰਦਰ ਗਿਆ ਹੋਇਆ। ਪਟੜੀ ਤੇ ਸੁੱਤਾ ਤੇ ਟ੍ਰੇਨ ਉਤੋਂ ਲੰਘੀ ਥੱਲੇ ਤੇ ਨਹੀਂ ਆਇਆ। ਉਹਨੂੰ ਕੁਚੂ ਮੁਚੂ ਜਿਹਾ ਬਣਾਤਾ। ਇਹ ਸ਼ਾਪਰ ਕਟਾ ਹੋਇਆ ਹੁੰਦਾ। ਗੱਡੀ ਪੂਰੀ ਨੰਗੀ ਮਹੱਲੇਦਾਰ ਇਹਨੂੰ ਖਿੱਚ ਖੁੱਚ ਕੇ ਸਹੀ ਕਰ ਦਿੰਦੇ। ਨਹੀਂ ਇਹਦਾ ਕੁਛੂ ਕੁਛ ਜਿਹਾ ਬਣਾਤਾ ਮਰ ਗਿਆ ਤੇ ਮਹੱਲੇ ਦੇ ਇਹ ਨਹੀਂ ਕਹਿੰਦੇ ਮਈਆ ਤਾਂ ਕਹਿੰਦੇ ਉਹਦੀ ਗੱਠੜੀ ਆ ਗਈ। ਮਾਫ ਕਰ ਦੇ। ਇੰਨਾ ਟ੍ਰੇਨ ਦੀ ਪਟੜੀ ਤੇ ਲੰਮੇ ਬੈਠ ਦਾ ਇਹਨੂੰ ਸ਼ੌਕ ਸੀਗਾ ਮੈਟਰਸ ਧਰੂ ਕੇ ਉਧਰ ਨੂੰ ਤੁਰਿਆ। ਉਹ ਯਾਰ ਟ੍ਰੇਨ ਤੋਂ ਮੈਨੂੰ ਇੱਕ ਗੱਲ ਯਾਦ ਆਈ। ਇੱਕ ਨਾ ਟੀਟੀ ਉਹਨੇ ਨਾ ਇੱਕ ਬਜ਼ੁਰਗ ਮਾਈ ਨੂੰ ਨਾ ਟੱਕਰ ਮਾਰਤੀ ਗੁੱਸੇ ਜਾ ਕੇ। ਹੋ ਗਈ ਠੀਕ ਹੈ ਲੈ ਅਗਲੇ ਕਿਹਨੇ ਮੈਨੂੰ ਪਤਾ ਲੱਗ ਗਈ। ਕਿਹੜੀ ਕੀ ਦੱਸਦਾ। ਭਾਈ ਮੈਨੂੰ ਪੁੱਛੀ ਜਾਣੀ ਭਾਈ ਤੂੰ ਕਿੱਥੇ ਤੁਰਨਾ। ਨਹੀਂ ਬਦਲੋ ਗੱਲ ਬਦਲੋ। ਉਹ ਮੇਰੀ ਗੱਲ ਨਹੀਂ ਬਦਲੀ। ਉਹ ਕੇਸ ਹੋ ਗਿਆ ਅਦਾਲਤ ਚ ਗਏ ਉਹਨੂੰ। ਜੱਜ ਕਹਿੰਦਾ ਬਜ਼ੁਰਗ ਔਰਤ ਨੂੰ ਕਿਉਂ ਮਾਰਿਆ ਕੀ ਵਜ੍ਹਾ ਬਣੀ। ਕਹਿੰਦਾ ਸਰ ਮੈਨੂੰ ਗੁੱਸਾ ਆ ਗਿਆ ਸੀ। ਕਿਉਂ ਗੁੱਸਾ ਆਇਆ ਤੈਨੂੰ ਕੀ ਵਜ੍ਹਾ ਬਣੀ। ਕਹਿੰਦਾ ਸਰ ਮੈਂ ਆਇਆ ਮੈਂ ਮਾਂ ਹੋਰਾਂ ਨੂੰ ਟਿਕਟ। ਕਹਿੰਦਾ ਮਾਂ ਹੋਰਾਂ ਨੇ ਪਹਿਲੇ ਨਾ ਗਠੜੀ ਕੱਢੀ। ਗਠੜੀ ਵਿੱਚੋਂ ਇੱਕ ਛੋਟੀ ਜਿਹੀ ਡੱਬੀ ਕੱਢੀ। ਉਹ ਡੱਬੀ ਵਿੱਚੋਂ ਚਾਬੀ ਕੱਢੀ। ਉਹ ਚਾਬੀ ਕੱਢ ਕੇ ਸੰਦੂਕ ਨੂੰ ਲਾਈਏ। ਸੰਦੂਕ ਵਿੱਚੋਂ ਇੱਕ ਹੋਰ ਸੰਦੂਕ ਕੱਢਿਆ। ਫੇਰ ਕਹਿੰਦਾ ਸੰਦੂਕ ਕੱਢਿਆ। ਫੇਰ ਸੰਦੂਕ ਕੱਢਿਆ। ਫੇਰ ਉਹਦੇ ਚੋਂ ਇੱਕ ਬੈਗ ਕੱਢਿਆ। ਬੈਗ ਖੋਲਿਆ ਤੇ ਫੇਰ ਇੱਕ ਚਾਬੀ ਕੱਢੀ। ਉਹ ਚਾਬੀ ਕਹਿੰਦਾ ਇੱਕ ਥੱਲੋਂ ਬੈਗ ਕੱਢਿਆ ਉਹਦੇ ਤਾਲੇ ਤੋਂ ਫੇਰ ਚਾਬੀ ਖੋਲੀ। ਜੱਜ ਕਹਿੰਦਾ ਕਿਆ ਬਕਵਾਸ ਕਰ ਰਹੇ ਹੋ। ਕਹਿੰਦਾ ਮੈਨੂੰ ਵੀ ਇੰਜੀ ਗੁੱਸਾ ਆਇਆ ਤੇ ਵਿੱਚ ਕਿਤੋਂ ਉਹਨੇ ਟਿਕਟ ਰੱਖੀ ਸੀ ਤੇ ਮੈਨੂੰ ਗੁੱਸਾ ਆ ਗਿਆ। ਕਹਿੰਦਾ ਮੈਂ ਟੱਕਰ ਮਾਰਤੀ ਕਿ ਮੈਨੂੰ ਚੇਤਾ ਕਰਨ ਲਈ ਦੁੱਧ ਪਲਾਈ ਹੋਣ ਦੀ। ਆਹੋ ਭਾਈ ਵੈਸਲ ਟ੍ਰੇਨ ਚਲਾਉਂਦੇ ਹੁੰਦੇ ਸੀਗੇ ਤੇ ਟਰੈਕ ਨਹੀਂ ਚੇਂਜ ਹੋ ਰਿਹਾ। ਹੁਣ ਥੱਲੋਂ ਲੈਨ ਚੇਂਜ ਕਰਨੀ ਸੀ ਤੇ ਉਹ ਹੋ ਨਹੀਂ ਰਹੀ ਤੇ ਰੇਲਵੇ ਦੇ ਮੁਲਾਜ਼ਮ ਅੱਗੋਂ ਪਟੜੀ ਚੁੱਕ ਕੇ ਆਇਆ। ਸਹੀ ਗੱਲ ਮਿੱਠੇ ਨੂੰ ਵੀ ਉਹ ਕਹਿੰਦੇ ਟਰੈਕ ਚੇਂਜ ਕਰ ਤੇ ਲਤਾ ਜੀ ਦਾ ਲਾਤਾ। ਉਹਨਾਂ ਨੇ ਨਾ ਮਿੱਠੇ ਨੂੰ ਪੁੱਛਿਆ ਕਿੰਨੇ ਨੰਬਰ ਪਲੇਟਫਾਰਮ ਤੇ ਰੁਕੇਗਾ।
ਕਹਿੰਦਾ ਭਾਈ ਜਿੱਥੇ ਲੱਗ ਗਈ ਯਾਰ ਕਾਲ ਵੀ ਡਰਾਈਵਰ ਸੀ, ਇਹਦੀ ਸ਼ਿਫਟ ਚੇਂਜ ਹੋਈ, ਦੂਜੇ ਡਰਾਈਵਰ ਨੂੰ ਕਹਿੰਦਾ ਕਿੱਧਰ ਨੂੰ ਜਾਣਾ, ਉਹ ਕਹਿੰਦਾ ਸਿੱਧਾ ਹੀ ਜਾਈ ਜਾ। ਬੈਠੇ ਨਹੀਂ ਗਿਆ ਪਟੜੀ ਸਿੱਧੀ ਹੁੰਦੀ ਹੈ। ਭਾਜੀ ਵੈਸੇ ਮੈਂ ਇੱਕ ਨਾ ਆਪਸ਼ਨ ਉਠਾਵਾਂਗਾ ਟ੍ਰੇਨ ਦੇ ਮਾਮਲੇ 'ਚ ਕਿਹੜੀ? ਕਿ ਜਿੱਦਾਂ ਸੜਕ ਤੇ ਸਪੀਡ ਬ੍ਰੇਕਰ ਹੁੰਦਾ, ਟ੍ਰੇਨ ਦੀ ਪਟੜੀ ਤੇ ਕਿਉਂ ਨਹੀਂ ਹੈਗਾ? ਨਹੀਂ ਹੈ। ਕਿਉਂ? ਵਜ੍ਹਾ ਯਾਰ ਉਹ ਵੀ ਉਹਦਾ ਵਜ੍ਹਾ ਪਤਾ ਕੀ ਹੈ? ਸਪੀਡ ਬ੍ਰੇਕਰ ਦਾ ਤੁਹਾਨੂੰ ਮਤਲਬ ਹੀ ਨਹੀਂ ਪਤਾ ਕੀ ਹੈ। ਕੀ ਹੈ? ਸਪੀਡ ਬ੍ਰੇਕਰ ਕੇ ਬ੍ਰੇਕ ਲਾਓ, ਸਪੀਡ ਘਟਾਓ। ਹਾਂ ਤੇ ਅਸੀਂ ਉਹ ਥੜੀ ਜੀ ਕਾਹਤੋਂ ਬਣਾ ਦਿੰਦੇ? ਉਹ ਥੜੀ ਨੂੰ स्पीड ब्रेकर कहते कि स्पीड ब्रेकर मतलब कि स्पीड को तोड़ने वाला रूल। हाँ। ना झुकने वाला ना बिकने वाला। बेलोस की आदत, बेखौफ की आदत। ਯਾਰ ਰੋਟੀ ਬਹੁਤ ਖਾਂਦਾ ਸੀ। अच्छा यार तू ਇਹਦਾ ਆਟਾ ਗੁੰਨਣਾ ਯਾਰ ਤੇਰੇ ਪੱਲਿਓਂ ਖਾਂਦਾ ਮੈਂ। ਕੀ ਹੋ ਗਿਆ? ਇੰਨੀ ਰੋਟੀ ਖਾਂਦਾ ਸੀ ਓਏ ਤੇ ਇੰਨੀ ਪਹਿਲੇ ਰੋਟੀ ਤੂੰ ਕੀ ਬਗਦਾਦੀ ਹੋਟਲ ਤੇ ਲੱਗਾ ਬਹੁਤ ਅੱਛੇ ਯਾਰ। चलो ठीक है। ओए यार सुन लें रोटी। ਬਹੁਤ ਇੰਨੀ ਰੋਟੀ ਖਾਂਦਾ ਸੀ ਤੇ ਨਹੀਂ ਪਹਿਲੇ। ਤੂੰ ਵੇਟਰ ਨਾ, ਕਿਉਂ ਰੋਟੀ ਖਾਂਦਾ? ਤੂੰ ਬਿੱਲ ਲੈ ਕਿਉਂ ਨਾ ਮੇਰੀ ਰੋਟੀ ਦਾ? ਫਾਟਕ ਬੰਦ ਹੋਇਆ, ਉੱਥੇ ਬਿਲੀਟ ਰੱਖ ਲਈ। ਇੰਨੀ ਰੋਟੀ ਖਾਂਦਾ ਸੀ, ਓਏ ਅੱਛਾ ਰੋਟੀ ਖਾਂਦਾ ਸੀ ਯਾਰ, ਫੇਰ ਹੁਣ ਬਸ ਹਾਂ। ਕਿਸੇ ਦੀ ਬਾਹਰ ਰੋਟੀਆਂ ਨਹੀਂ ਦੀਆਂ ਗਿਣੀ ਦੀਆਂ ਮਿੱਠੇ। ਇੰਨੀ ਰੋਟੀ ਖਾਂਦਾ ਸੀ ਤੇ ਮੇਰੇ ਦੀ ਜ਼ੁਬਾਨ ਤੇ ਇਹਨੇ ਇੱਕ ਜੰਪ ਬਣਵਾਤਾ। ਮਜ਼ਾ ਆਇਆ। वाह वाह। ਅਰੇ ਕੀ ਕਹਤੇ? ਇੰਨੀ ਰੋਟੀ ਉਹ ਜਿਹੜਾ ਕੰਡਾ ਨਹੀਂ ਹੁੰਦਾ ਉਹ ਚਮਚੀ ਵਾਲਾ, ਫੋਕ ਉਸ ਕੰਡੇ ਨਾਲ ਮੱਛੀ ਬੜੀ ਹੁੰਦੀ ਹੈ। ਯਾਰ ਜਿਹੜਾ ਫਾਟੇ ਤੇ ਲਾ ਕੇ ਕੰਡਾ ਲੱਗਾ ਸ਼ਿਪ ਪਟੜੀ ਚੇਂਜ ਸੀ, ਉਹ ਕੰਡਾ ਕੱਢ ਕੇ ਮੈਂ ਕੰਡਾ ਕੱਢਤਾ ਭਾਈ। ਭਾਈ ਕੱਟੀ ਕੰਡਾ ਕੱਢ ਦੇ। ਓਏ ਯਾਰ ਰੇਲਵੇ ਤੇ ਲੱਗ ਗਿਆ ਉਹ ਜਿਹੜੇ ਉਹ ਕੁੱਤੇ ਨਹੀਂ ਉਹ ਕਮਰੇ 'ਚ ਖਲੋ ਕੇ ਝੰਡੀ ਦਿਖਾਉਂਦੇ, ਆਹੋ ਉਹ ਕਿਰਾਏ ਤੇ ਚੜ੍ਹਤਾ। ਉਹ ਤੇ ਕੱਪੜੇ ਸੁਕੜੇ ਪਾਏ ਮੈਂ ਕਿਰਾਏ ਦਾ। ਭਾਜੀ ਮੈਂ ਇੱਕ ਥੋੜੀ ਜਿਹੀ ਨਾ ਮੁਸ਼ਕਲ ਦੇ ਵਿੱਚ ਫਸਿਆ ਹੋਇਆ, ਤੁਸੀਂ ਉਹ ਹੱਲ ਕਰ ਦਿਓ, ਤੁਹਾਡੀ ਮਿਹਰਬਾਨੀ। ਮੈਂ ਨਾ ਭੁੱਲ ਜਾਂਦਾ ਵਾਂ ਦਾਨਿਸ਼ ਕਿ ਮੈਂ ਕੰਮ ਕਰਨਾ ਵਾ, ਮੈਂ ਕਰਨਾ ਵੀ ਹੁੰਦਾ, ਮੇਰੇ ਜ਼ੇਨ 'ਚ ਹੁੰਦਾ, ਮੈਂ ਭੁੱਲ ਜਾਂਦਾ, ਮੇਰੇ ਜ਼ੇਨ 'ਚੋਂ ਨਿਕਲ ਜਾਂਦਾ। ਆਵਾਪੀ ਯਾਰ ਦੀ ਬੜੀ ਬਿਮਾਰੀ ਹੈ ਯਾਰ। ਪਰਸੋਂ ਚੌਕ 'ਚ ਭੁੱਲ ਗਿਆ, ਲੋਕਾਂ ਨੇ ਚਪੇੜਾ ਮਾਰੀਆਂ। ਹਮਸਾਏ ਨੂੰ ਕਹੀਏ ਅੱਬੂ ਘਰ ਚਲੇ, ਅੱਬੂ ਘਰ ਇਹ ਕੀ ਵਜ੍ਹਾ ਵਾ ਇਹ ਭਾਈ ਸਾਹਿਬ? ਬਹੁਤ ਅੱਛੀ ਬਿਮਾਰੀ ਨਹੀਂ ਹੈਗੀ ਹੈ। ਕੱਲ ਆਪਣੇ ਅੱਬੂ ਨੂੰ ਕਹੀਏ ਇਹਨੂੰ ਮੈਂ ਕਿਤੇ ਦੇਖਿਆ ਹੈ। ਨਹੀਂ ਯਾਰ ਨਹੀਂ, ਆਪਣੀ ਅੰਮੀ ਨੂੰ ਕਹੀ ਜਾਂਦਾ ਖਾਲਾ ਹੀ ਕਾਲੂ ਨੂੰ ਭੇਜਣਾ ਤਾਂ। ਇਹ ਕੈਫੀਅਤ ਕੀ ਆ? ਮੈਂ ਸਮਝ ਇਹ ਨਹੀਂ ਆ ਕੈਫੀਅਤ ਨਹੀਂ ਹੈ, ਇਹ ਤੁਹਾਡਾ ਯਾਨੀ ਕਿ ਮਾਈਂਡ ਹੈ। ਕਈ ਲੋਕ ਹੁੰਦੇ ਨੇ ਨਾ ਜਿਹੜੇ ਕਹਿੰਦੇ ਨੇ ਕਿ ਨਾਜ਼ਰੀਨ ਬਿਮਾਰੀਆਂ ਇਹ ਉਹ। ਯਾਰ ਆਪਣਾ ਸਿਰਫ ਔਰ ਸਿਰਫ ਆਪਣਾ ਮਾਈਂਡ ਦਰੁਸਤ ਇਹ ਰੱਖੋ। ਬਾਤ। ਮਾਈਂਡ ਦਰੁਸਤ ਕਿਸ ਤਰ੍ਹਾਂ? ਇਹ ਤੁਹਾਨੂੰ ਵਸਵਸੇ ਆਉਂਦੇ ਨੇ, ਪਰੇਸ਼ਾਨੀ ਆਉਂਦੇ ਨੇ, ਭੁੱਲਣ ਦੀ ਬਿਮਾਰੀ ਆਉਂਦੀ ਹੈ, ਐਂਜ਼ਾਈਟੀ ਆਉਂਦੀ, ਡਿਪਰੈਸ਼ਨ ਆਉਂਦਾ ਹੈ। ਉਸ ਤੋਂ ਬਾਅਦ ਕਈ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਅਲਰਜੀ ਹੁੰਦੀ, ਦਰਵਾਜ਼ਾ ਤੇਜ਼ ਕਿਉਂ ਬੰਦ ਕੀਤਾ ਹੈ? ਹਾਂਜੀ। ਉਹ ਵੀ ਕਈਆਂ ਨੂੰ ਹੁੰਦਾ ਯਾਰ ਦਰਵਾਜ਼ਾ ਹੌਲੀ ਬੰਦ ਕਰਨਾ, ਸ਼ੋਰ ਤੋਂ ਅਲਰਜੀ ਹੈ। ਪੈਰ ਚੁੱਕ ਕੇ ਤੁਰੋ। ਠੀਕ ਹੈ ਨਾ, ਪੈਰ ਘੜੀਸ ਕੇ ਟੁਰ ਰਹੇ ਹੋ, ਇਹਨੂੰ ਜਿੰਨ ਚਿਮੜੇ ਨੇ, ਇਹ ਹਾਂਜੀ। ਇਹਦੇ ਅੰਦਰ ਸਾਇਆ ਹੈ ਅਸਲੀਅਤ ਦਾ। ਉਹ ਸਿਰਫ ਔਰ ਸਿਰਫ ਇੱਕ ਅੱਛੇ ਤੇ ਕਾਬਲ ਜਿਹੜਾ ਐਂਜ਼ਾਈਟੀ ਵਾਲਾ ਡਾਕਟਰ ਹੈ ਉਹਦੇ ਨਾਲ ਰਾਬਤਾ। ਨਹੀਂ ਹੁਣ ਪਰਸੋਂ ਤੁਸੀਂ ਮੇਰੇ ਦੇਹ 'ਚ ਆ ਗਏ ਨੇ, ਇੱਦੀ ਬੈਠੇ, ਮੈਂ ਬਹੁਤ ਬੁਰਾ ਭਲਾ ਗਿਆ ਤੁਹਾਨੂੰ, ਬਾਅਦ 'ਚ ਦਿਲ ਦੁਖਿਆ। ਹਾਂ, ਉਹ ਮੈਨੂੰ ਨਿਛਾਣ ਨਹੀਂ ਸੀ। ਮੈਂ ਤੁਹਾਨੂੰ ਬਹੁਤ ਬੁਰਾ ਭਲਾ ਗਿਆ, ਯਕੀਨ ਕਰੋ, ਮੇਰੇ ਦਿਲ ਦੁਖਿਆ ਕਿ ਯਾਰ ਬਹੁਤ ਏਦਾਂ ਹੁੰਦੀ ਮੇਰੇ ਨਾਲ। ਇਹ ਮੇਰੇ ਨਾਲ ਨਹੀਂ ਕੁਝ ਵੀ ਹੋਣਾ। ਹਾਂ ਜੋ ਕਰਨਾ ਹੀ ਉਹ ਭਰਨਾ ਹੈ। ਬਿਲਕੁਲ ਤੈਨੂੰ ਦੇਖੀ ਤੂੰ ਪਰਸੋਂ ਮੈਨੂੰ ਗਿਆ ਮੈਂ, ਹਾਂ। ਅੱਜ ਰਾਤੀ ਤੈਨੂੰ ਇਹਨੇ ਗਾਣੇ ਜਾਂ ਇਹਨੇ ਕਹਿਣਾ ਇਹ ਜੈਸਾ ਕਰਨਾ ਵੈਸਾ ਭਰਨਾ ਜੈਸੀ ਕਰਨੀ ਵੈਸੀ ਭਰਨੀ। ਘਰ ਪੈਪਸੀ ਦੀ ਬੋਤਲ ਸੰਭਾਲੀ ਹੋਈ, ਮੈਂ ਕਿਹਾ ਇਹ ਕਿੱਥੇ ਸੰਭਾਲੀ ਹੋਈ? ਕਹਿੰਦਾ ਹੈ ਅੱਬੂ ਜੀ ਨੂੰ ਭੁੱਟੇ ਜਲਸੇ 'ਚ ਮਿਲੀ ਸੀਗੀ। ਜਲਸੇ 'ਚ ਮਿਲੀ ਸੀ, ਯਾਦਗਾਰੀ ਆ ਕਿੰਨਾ। ਰਿਸ਼ਤੇਦਾਰਾਂ ਨੇ ਅੱਧਾ ਗਲਾਸ ਪੀ ਕੇ ਅੱਧਾ ਥੱਲੇ ਰੱਖਿਆ ਤੇ ਸੋਫੇ ਦੇ ਥੱਲੋਂ ਦੀ ਆੜ ਕੇ ਪੀ ਗਿਆ ਭਾਈ। ਭਾਈ ਫੈਸਲ ਨੇ ਇੱਧਰ ਵੀ ਕਰਾ, ਇੱਧਰ ਵੀ ਹਲਕੀ ਹਲਕੀ ਸੰਗਲੀ ਵੀ ਬਾਹਰ ਆਈ। ਮੈਂ ਕਿਹਾ ਟੋਰੀ ਲੱਗਣ ਨੇ। ਕਹਿੰਦਾ ਘਰ ਇਹ ਨਹੀਂ ਗਏ, ਹੱਥ ਕਰੀ ਗਿਆ, ਪੁਰਾਣ ਹੋਇਆ। ਕੁੱਤਾ ਦਾ ਦੁੱਧ ਪੀ ਗਿਆ, ਉਹਨੂੰ ਗਾਣਾ ਸੁਣਾਉਂਦੇ ਆ ਭੀਗੇ ਹੋਂਠ ਤੇਰੇ। ਯਾਰ ਚਲੋ ਖਰਾਬ ਹੋ ਗਏ ਤੇ ਹੱਥ ਕੜੀ ਉਦਾਂ ਹੀ ਸੀਗੀ ਤੇ ਸੋਹਣਾ ਇੱਥੋਂ ਆ ਕੇ ਹੱਗ ਚੈਨਲ ਤੇ ਪਾਣੀ ਪਿਲਾ ਲਿਆ ਸੋਹਣਾ, ਉਹੀ ਪਾ ਕੇ ਪੀ। ਗਲੀ 'ਚ ਮਾਲਕਾਂ ਨੇ ਆਪਣੇ ਕੁੱਤੇ ਨੂੰ ਦੁੱਧ ਪਾਇਆ ਤੇ ਪੱਤੀ ਦਾ ਸ਼ਾਸ਼ਾ ਲੈ ਕੇ ਉੱਤੇ ਤੁਰਨ ਵੀ ਰਹਿੰਦੇ। ਕੁੱਤੇ ਨੂੰ ਦੁੱਧ ਪਾਇਆ, ਉਹਨੂੰ ਕਹਿੰਦਾ ਅੱਧਾ ਕੱਪ ਮੈਨੂੰ ਵੀ ਦੇ। ਕੁੱਤੇ ਨੂੰ ਦੁੱਧ ਪਾ ਕੇ ਕਹਿੰਦੇ ਅੱਧਾ ਤੂੰ ਪੀ ਲੈ, ਮੈਂ ਬਾਅਦ ਚ ਪੀ। ਨਹੀਂ ਮਾਲਕਾਂ ਨੇ ਕੁੱਤੇ ਨੂੰ ਦੁੱਧ ਪਾ ਸਾਹਮਣੇ ਬੈ ਕੇ ਪੈਰਾਂ ਭਰਤੇ ਆਪਣਾ ਬੰਦ ਕੱਢ ਲਿਆ। ਉਹਨਾਂ ਨੂੰ ਦੁੱਖ ਸੁੱਖ ਆ ਰਿਹਾ। ਹੋਰ ਸੁਣਾ ਫੇ ਕੀ ਹਾਲ ਆ? ਵਾਹ ਵਾਹ ਵਾਹ, ਕੀ ਬਾਤ ਹੈ ਯਾਰ। ਲੇਕਿਨ ਨਾਜ਼ਰੀਨ ਆਖਰੀ ਬਈ ਫੈਸਲ ਭਾਈ ਲੱਤਾਂ ਵਾਲੀ ਸਾਈਡ ਤੋਂ ਨਿਆਣਾ ਚੁੱਕ ਕੇ ਜਾਣ ਗਏ, ਬਾਕੀ ਥੱਲੇ ਲੰਮੇ। ਬਾਕੀ ਥੱਲੇ ਉਹ ਤਾਂ ਨੂੰ ਮਿਲੀ ਦਾ। ਉਹ ਕੀ ਹੋ ਗਿਆ ਪਹਿਲਾਂ? ਨਾਜ਼ਰੀਨ ਇੱਕ ਛੋਟੀ ਜੀ ਗੱਲ ਕਰਾਂਗਾ। ਇੱਕ ਪਾਰਟੀ ਤੇ ਜਾਣਾ ਸੀ ਤੇ ਉਹਨਾਂ ਨੇ ਕਿਹਾ ਜ਼ਰਾ ਅੱਛੀ ਡਰੈਸਿੰਗ ਕਰਕੇ ਆਈ, ਤੇ ਜਿਹੜੀ ਜਰਾਬਾਂ ਤੋਂ ਟੋਪੀ ਤੱਕ ਨਹੀਂ ਹੁੰਦੀ ਉਹ ਕਰ ਗਏ। ਨਾਜ਼ਰੀਨ ਮੈਂ ਕਹਾਂਗਾ ਕਿ ਗ੍ਰਿਫਤ ਆਪਣੀ ਮਜ਼ਬੂਤ ਰੱਖੋ। ਪਹਿਲੀ ਦਫਾ ਮਹਿਬੂਬਾ ਨੂੰ ਮਿਲਣ ਗਏ ਤੇ ਫੋਰਮੈਨ ਨਾਲ ਲਿਬਾਸ ਪਾ ਕੇ ਚਲੇ ਗਏ। ਪਹਿਲੀ ਦਫਾ ਮੈਂ ਬੂਬਾ ਨੂੰ ਮਿਲਣ ਗਏ ਆ, ਪਿੱਛੇ ਰੈਲੀ ਲਈ ਆ, ਬੰਦੇ ਮੋਟਰਸਾਈਕਲਾਂ ਤੇ ਆ ਰਹੇ। ਇੱਕ ਖਾਲੀ ਇੱਕ ਬੀਵੀ
ਆਪਣੇ ਖਾਮਦ ਨੂੰ ਕਹਿਣ ਲੱਗੀ, ਭਾਜੀ ਉੱਪਰ ਆਓ ਥੱਲੇ ਹਾਵਸ ਹੋ ਗਿਆ ਭਾਜੀ ਤੁਸੀਂ ਕੀ ਕਹਿਣ ਲੱਗੀ? ਜੀ ਇੱਕ ਬੀਵੀ ਆਪਣੇ ਖਾਮਦ ਨੂੰ ਕਹਿਣ ਲੱਗੀ, ਸ਼ੋਅ ਤੇ ਜਾਣ ਤੋਂ ਪਹਿਲੇ ਸਾਰੇ ਭਾਂਡੇ ਧੋ ਕੇ ਜਾਣਾ। ਤੈਨੂੰ ਵੀ ਗਿਆ ਹੋਣਾ ਫਿਰ ਨਹੀਂ ਹਮ तो भाई ਬੱਚੇ। अपना पूरा रोब राब जेल के सोते हैं। ਨਾਜ਼ਰੀਨ, ਨਾ ਬੜੀ ਖੂਬਸੂਰਤ ਗੱਲ ਹੈ। ਇੱਕ ਬੀਵੀ ਨੇ ਆਪਣੇ ਖਾਮਦ ਨੂੰ ਕਿਹਾ ਕਿ ਅੰਨੀ ਦੀ ਡਰਮ ਬੰਦ ਕਰਦੇ, ਭਰ ਗਿਆ ਵਾ। ਕਰਤਾ ਰੱਬ ਬੰਦ ਕਰਦੇ ਮੋਟਰ ਭਰ ਗਈ ਉਹਨੇ ਕਹਿਣਾ। ਨਾਜ਼ਰੀਨ ਡੱਕ ਭਰਾਏ ਹੋਏ ਆ। ਓਏ ਤੁਹਾਡਾ ਸ਼ੋਅ ਆ ਮਰੇ, ਤੁਸੀਂ ਕਰਨਾ ਕੀ ਕਰਦੇ ਹੋ? ਆਹ ਸਮਝ ਗਿਆ, ਅਕਲਮੰਦ ਦੀ ਇਸ਼ਾਰਾ ਕਾਫੀ ਹੈ, ਕੋਈ ਮਤਲਬ ਨਹੀਂ। ਖਾਮਦ ਨੂੰ ਕਿਹਾ ਕਿ ਅਸੀਂ ਹਨਾ ਅਲੱਗ ਹੋ ਜਾਣਾ। ਕਿਤੇ ਨਵੀਂ ਨਵੀਂ ਸ਼ਾਦੀ ਹੋਈ ਤੇ ਕਹਿੰਦੀ ਫੈਮਿਲੀ ਤੋਂ ਅਲੱਗ ਹੋ ਜਾਣਾ। ਨਹੀਂ ਨਹੀਂ, ਖਾਵੰਦ ਨੇ ਬੀਵੀ ਨੂੰ ਕਿਹਾ ਕਿ ਆਪਾਂ ਲੈਗ ਹੋਣਾ, ਤੇ ਬੀਵੀ ਨੇ ਕਿਹਾ ਯੈਸ ਮੈਨੂੰ ਤਲਾਕ ਹੋਣ ਲੱਗੀ। ਪਤਾ ਬੀਵੀ ਕਹਿੰਦੀ ਕਿ ਅਲੱਗ ਘਰ ਲਈਏ, ਅਲੱਗ ਰਹੀਏ। ਹਾਏ ਉਹਨੇ ਬੜਾ ਉਹਨੂੰ ਸਮਝਾਇਆ ਕਿ ਨਹੀਂ, ਅੱਛਾ ਕਰਦੇ ਆ, ਸੋਚਦੇ ਆ, ਕਰਦੇ ਆ ਯਾਰ ਇਹਨਾਂ ਨੇ ਇੰਜ ਕਰਕੇ ਭਰਜਾਈ ਦਾ ਘੁੰਗੜ ਚੁੱਕਿਆ, ਬਿਲਕੁਲ ਸਾਹਮਣੇ ਬੈਠੇ ਫੇਰ ਵੀ ਅੱਧੇ ਨਜ਼ਰ ਆਉਣ ਰਹੇ ਭਰਜਾਈ ਨੂੰ ਵੀ ਏਡਾ ਹੀ ਮੂੰਹ ਆ। ਅੱਛਾ ਇਹਨੇ ਵੀ ਘੁੰਡ ਚੁੱਕਿਆ। ਉਹ ਕਹਿੰਦੀ ਕਿੱਧਰ? ਕਹਿੰਦਾ ਸਮੋਸੇ ਦੇਣਾ ਹੈ। ਖਾਵੰਦ ਬੀਬੀ ਦੀ ਗੱਲ ਸੁਣਦਾ ਸੀਗਾ। ਬੀਬੀ ਰੋਜ਼ਾਨਾ ਕਹਿੰਦੀ ਸੀ ਕਿ ਅਲੱਗ ਘਰ ਲਈਏ, ਅਲੱਗ ਰਹੀਏ। ਹਾਏ ਤੇ ਖਾਵੰਦ ਯਾਰ ਕਹਿੰਦਾ ਆਮ ਬੀਵੀਆਂ ਨਾ ਆਪਣੇ ਹਸਬੰਡ ਨੂੰ ਮੁਹੱਬਤ ਨਾਲ ਮੂੰਹ ਹੱਥ 'ਚ ਫੜਦੀ ਹੋ। ਵੈਸੇ ਭਾਈ ਨੂੰ ਮੈਂ ਕਰਕੇ ਵਾਹ ਵਾਹ। ਆਮ ਬੀਵੀ ਆਪਣੇ ਖਾਵੰਦ ਨੂੰ ਕਹੇ ਨਾ ਆਈ ਲਵ ਯੂ, ਜਾਂ ਖਾਵੰਦ ਆਪਣੀ ਬੀਵੀ ਨੂੰ ਕਹੇ ਆਈ ਲਵ ਯੂ। ਇਹਨੇ ਵੀ ਆਪਣੀ ਬੀਵੀ ਨੂੰ ਕਿਹਾ ਆਈ ਲਵ ਯੂ। ਕਹਿੰਦੀ ਬਕਵਾਸ ਨਾ ਕਰ। ਪਰ ਇੱਕ ਗਾਣਾ ਸੁਣਾ ਮੈਂ ਢੋਲ ਉਹ ਯਾਰ ਗਾਣਾ ਨਹੀਂ, ਮੈਂ ਮੈਸੇਜ ਦੇਣਾ। ਭਾਈ ਫੈਸਲ ਨੇ ਵੀ ਆਪਣੀ ਬੁੱਢੀ ਨੂੰ ਕਿਹਾ ਆਈ ਲਵ ਯੂ ਕੋ ਕਰਦੀ। ਅੱਛਾ ਦੱਸੂਗਾ ਉਲਟਰਾਵਾਂ ਯਾਰ ਇਹ ਹੁੰਦਾ ਹੀ ਨਹੀਂ। ਬਈ ਪੈਤਲੇ ਘੁੱਟ ਚੁੱਕੇ, ਭਾਬੀ ਕਿੰਨੀ ਦੇਰ ਇਦਾਂ ਵੇਖਦੀ ਪਈ। ਨਾਜ਼ਰੀਨ, ਮੈਸੇਜ ਇੱਕ ਖੂਬਸੂਰਤ ਤੁਹਾਡੇ ਲਈ ਜੀ। ਕਿ ਮੈਸੇਜ ਔਰਤ ਨੇ ਆਪਣੇ ਖਾਮਦ ਨੂੰ ਕਿਹਾ, ਬੀਵੀ ਨੇ ਆਪਣੇ ਖਾਮਦ ਨੂੰ ਕਿਹਾ ਕਿ ਮੈਨੂੰ ਮਜ਼ਾਕ ਕਰਾ ਜੀ ਨਾਲ ਲੈ ਜਾਓ ਕਿਸੇ ਦਿਨ। ਹਾਂ ਇੱਕ ਤੰਬੂ ਭਾਈ ਕਾਲਰ ਚ ਫਸਾ ਕੇ ਤੇ ਵਾਲਾਂ ਨੂੰ ਕਲਰ ਲਵਾ ਕੇ। ਬੀਵੀ ਆਪਣੇ ਖਾਮਦ ਨੂੰ ਕਹਿੰਦੀ ਕਿ ਅਸੀਂ ਅਲੱਗ ਘਰ ਲੈਣਾ ਹੈ। ਖਾਮਦ ਡੇਲੀ ਗੱਲ ਸੁਣਦਾ ਉਹਦੀ, ਲੇਕਿਨ ਕੋਈ ਗੱਲ ਗੌਰ ਨਾ ਕਰਦਾ। ਇੱਕ ਦਿਨ ਬੀਵੀ ਕਹਿੰਦੀ ਮੈਂ ਜਾਨੂ ਤੁਹਾਡੇ ਲਈ ਅੰਗੂਰ ਲੈ ਕੇ ਆਈ ਹਾਂ। ਹਾਏ ਓਏ ਹੋਏ ਕਹਿੰਦਾ ਅੱਛਾ ਜੀ, ਅੰਗੂਰ ਲੈ ਕੇ ਆਏ ਹੋ? ਹਾਏ ਕਹਿੰਦੀ ਬੜੇ ਸਸਤੇ ਸੀਗੇ। ਕਹਿੰਦਾ ਕਿੰਨੇ ਸਸਤੇ? 800 ਰੁਪਏ 900 ਰੁਪਏ ਕਿਲੋ ਹੈਗੇ ਨੇ, ਤੇ ਤੂੰ ਕਿੰਨੇ ਦੇ? ਕਹਿੰਦੀ ਮੈਂ 200 ਦੇ ਅੰਗੂਰ ਲੈ ਕੇ ਆਈ ਹਾਂ। ਵਾਹ। ਕਹਿੰਦੀ 200 ਦੇ ਅੰਗੂਰ ਤੇ 900 ਰੁਪਏ ਕਿਲੋ, ਤੂੰ 200 ਦੇ ਕਿਸ ਤਰ੍ਹਾਂ ਲੈ ਆਏ? ਕਹਿੰਦੀ ਢੇਰੀ ਵਾਲੇ ਲੈਦਾ ਸਨ, ਉਹ 900 ਰੁਪਏ ਕਿਲੋ ਸੀ, ਜਿਹੜੇ ਲੈਦਾ ਸੀ ਉਹ 200 ਰੁਪਏ ਕਿਲੋ 300 ਰੁਪਏ ਕਿਲੋ ਦੇ ਰਹੇ ਸੀਗੇ। ਉਹ ਕਹਿੰਦਾ ਇੱਥੇ ਬੈਠ। ਹਾਏ ਬੜੀ ਖੂਬਸੂਰਤ ਗੱਲ ਕੀਤੀ। ਕਹਿੰਦਾ ਗੁੱਛੇ ਦੇ ਨਾਲ ਹੋਰ ਕੀਮਤ ਹੁੰਦੀ ਹੈ ਤੇ ਲੈਦਾ ਹੋਰ ਕੀਮਤ। ਹਾਏ ਰੇ ਕਿਆ ਬਾਤ ਹੈ। ਜਦੋਂ ਤੁਸੀਂ ਆਪਣੀ ਫੈਮਿਲੀ ਨਾਲ ਅਟੈਚ ਰਹਿੰਦੇ ਹੋ, ਇੱਕ ਗੁੱਛਾ ਬਣ ਕੇ ਰਹਿੰਦੇ ਹੋ, ਤੁਹਾਡੀ ਕੀਮਤ ਹੋਰ ਹੈ। ਜਦੋਂ ਤਾਣਾ ਅਲੱਗ-ਅਲੱਗ ਹੋ ਜਾਂਦਾ ਫਿਰ ਉਹਦੀ ਕੀਮਤ ਹੋਰ ਹੋ ਜਾਂਦੀ ਹੈ। ਹਾਏ ਤੇ ਆਪਣਾ ਬਹੁਤ ਬਹੁਤ ਖਿਆਲ ਰੱਖਣਾ, अपनी अफवाहों को याद रखना। थैंक यू सो मच। सजाद जानी ऑफिशियल देखते रहें, अपनी दुआओं में हमें वो याद गाना रखना। तो सुना देना स्टार्ट वाला, फिर से मेरा दिल कर रहा है, सुना दे मोहब्बत वाला जी। सौदागर सौदागर दिल दे ले दिल दे दिल दे